ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਨੂੰ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ Facebook YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਪੰਜਾਬ ਸਰਕਾਰ ਦੇ ਇੱਕ ਅਜਿਹੇ ਕੰਮ ਤੋਂ ਜਿਸ ਕੰਮ ਤੋਂ ਬਾਅਦ ਪੰਥਕ ਹਲਕਿਆਂ ਦੇ ਨਾਲ ਸਰਕਾਰ ਉਹਨਾਂ ਹਲਕਿਆਂ ਦੇ ਵਿੱਚ ਘਿਰੀ ਹੋਈ ਹੈ ਜਿਨ੍ਹਾਂ ਨੂੰ ਸਿੱਖੀ ਬਾਰੇ, ਰਹਿਤ ਮਰਿਆਦਾ ਬਾਰੇ ਥੋੜ੍ਹੀ ਬਹੁਤ ਜਾਣਕਾਰੀ ਹੈ। ਪੰਜਾਬ ਦਾ ਇੱਕ ਬਹੁਤ ਵੱਡਾ ਮਸਲਾ ਨਸ਼ੇ ਦਾ ਤੇ ਨਸ਼ੇ ਦੇ ਮਸਲੇ ਤੇ ਪਿਛਲੇ 1 ਦਹਾਕੇ ਤੋਂ ਵੀ ਵੱਧ ਸਮੇਂ ਤੋਂ ਆਪਾਂ ਦੇਖਿਆ ਕਿ ਸਿਆਸਤ ਹੁੰਦੀ ਆ ਰਹੀ ਹੈ ਔਰ ਇਸੇ ਮਾਮਲੇ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਕੀਤੀ ਹੈ ਤੇ ਅਰਦਾਸ ਤੋਂ ਬਾਅਦ ਉਹਦੇ 'ਚ ਹਜ਼ਾਰਾਂ ਬੱਚਿਆਂ ਦੇ ਸ਼ਾਮਲ ਹੋਣ ਦੀ ਗੱਲ ਕਹੀ ਹੈ। ਇਸ ਗੱਲ ਨੂੰ, ਇਸ ਕੰਮ ਉੱਤੇ ਕਿੰਤੂ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਬਾਰੇ ਕਿਹਾ ਜਾ ਰਿਹਾ ਹੈ ਕਿ ਇਹਦੇ ਤੇ ਉਹਨਾਂ ਨੇ ਸਿਆਸਤ ਕੀਤੀ ਹੈ। ਜੀ ਪ੍ਰਵੀਨ ਜੀ, ਅਰਦਾਸ ਸਾਡੇ ਸੱਭਿਆਚਾਰ ਦਾ, ਸਾਡੇ ਵਿਵਹਾਰ ਦਾ, ਸਾਡੇ ਭਰੋਸੇ ਦਾ, ਉਸ ਕੁਦਰਤ ਕਾਇਨਾਤ ਪਰਮਾਤਮਾ ਦੇ ਵਿੱਚ ਵਿਸ਼ਵਾਸ ਦਾ ਇੱਕ ਪ੍ਰਤੀਕ ਹੈ। ਜੀ ਜੀ ਅਸੀਂ ਕੋਈ ਵੀ ਕਾਜ ਕਰਨ ਤੋਂ ਪਹਿਲਾਂ ਉਹਦਾ ਓਟ ਆਸਰਾ ਲੈਂਦੇ ਹਾਂ ਜੀ ਅਸੀਂ ਉਹਦਾ ਆਸਰਾ ਲੈਂਦੇ ਹਾਂ, ਪਰ ਉਸ ਅਰਦਾਸ ਦੇ ਨਾਲ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ। ਕਹਿੰਦੇ ਕਿ ਇਲਾਕੇ 'ਚ ਮੀਂਹ ਨਹੀਂ ਪੈਂਦਾ ਸੀ ਤੇ ਸੋਕੇ ਵਾਲੀ ਸਥਿਤੀ ਹੋ ਗਈ ਤੇ ਕਿਤੇ ਦੂਰ ਨੇੜੇ ਵੀ ਕੰਨ ਨਹੀਂ ਦਿਖਦਾ ਸੀਗਾ ਕਿ ਕੋਈ ਬੱਦਲਬਾਈ ਹੈ ਜਾਂ ਮੀਂਹ ਪੈਣ ਦੇ ਆਸਾਰ ਨੇ। ਤੇ ਪਿਓ ਨੇ ਆਪਣਾ ਪਰਿਵਾਰ ਸਾਰਾ ਇਕੱਠਾ ਕੀਤਾ ਕਿ ਆਓ ਆਪਾਂ ਅਰਦਾਸ ਕਰੀਏ ਜੀ ਕਿ ਪ੍ਰਮਾਤਮਾ ਮੀਂਹ ਪਾਵੇ। ਤੇ ਸਾਰਿਆਂ ਨੇ ਅਰਦਾਸ ਕੀਤੀ ਤੇ ਅਰਦਾਸ ਕਰਨ ਤੋਂ ਬਾਅਦ ਜਦੋਂ ਤੁਰਨ ਲੱਗੇ ਤਾਂ ਛੋਟੇ ਜਵਾਕ ਨੇ ਅੰਦਰੋਂ ਛਤਰੀ ਚੱਕ ਲਈ ਤੇ ਪਿਓ ਰੋਕ ਕੇ ਕਹਿੰਦਾ ਕਿ ਪਾਗਲ ਹੋਇਆ, ਬਾਹਰ ਤਾਂ ਧੁੱਪ ਨਿਕਲੀ ਹੈ, ਛਤਰੀ ਦੀ ਕੀ ਲੋੜ ਆ। ਉਹ ਕਹਿੰਦਾ ਬਾਪੂ ਆਪਾਂ ਅਰਦਾਸ ਤਾਂ ਕੀਤੀ ਹੈ ਕਿ ਮੀਂਹ ਪੈਣਾ ਚਾਹੀਦਾ, ਫਿਰ ਛਤਰੀ ਨਹੀਂ ਲੈ ਕੇ ਜਾਣੀ। ਇਹ ਹੁੰਦਾ ਭਰੋਸਾ। ਸੋ ਇਹਦਾ ਮਤਲਬ ਅਸੀਂ ਅਰਦਾਸ ਕਰਕੇ ਵੀ ਜਦੋਂ ਫਿਰ ਭਰੋਸਾ ਨਹੀਂ ਕਰਨਾ, ਬਿਲਕੁਲ ਸਹੀ, ਸਿਆਸੀ ਨਾਟਕੇ ਰੱਖਣਾ ਹੈ, ਅਰਦਾਸ ਕਰੀ ਤੁਹਾਡੀ ਨਿਸ਼ਫਲ ਹੈ। ਜੀ ਜੀ ਪਰਮਾਤਮਾ ਨੇ ਸਿਹਰਾ ਬੰਦਿਆਂ ਨੂੰ ਇਹ ਦੇਣਾ ਹੁੰਦਾ। ਸੋ ਉਹਦਾ ਕਾਰਨ ਉਹਨੇ ਕਿਸੇ ਨਾ ਕਿਸੇ ਨੂੰ ਬਣਾਉਣਾ ਹੁੰਦਾ। ਜੀ ਜੀ ਇਹ ਸਰਕਾਰ ਜੇ ਹੈਗੀ ਆ ਤਾਂ ਸਰਕਾਰ ਨੇ ਕਰਨੀ ਆ ਨਾ। ਗੁਰੂ ਨੇ, ਪ੍ਰਮਾਤਮਾ ਨੇ, ਰਾਮ ਨੇ ਆ ਕੇ ਤਾਂ ਨਹੀਂ ਨਾਕਿਆਂ ਤੇ ਖੜਨਾ। ਜੀ 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 ਨਾਕਿਆਂ ਤਾਂ ਪੁਲਿਸ ਨੇ ਖੜਨਾ ਤੇ ਪੁਲਿਸ ਦੇ ਅੰਦਰੋਂ ਰੱਬ ਵਸਦਾ, ਤਾਂ ਫਿਰ ਇਮਾਨਦਾਰੀ ਪੈਦਾ ਕਰੋ ਆਪਣੀ। ਸਹੀ ਹੈ। ਉਹ ਕਹਿੰਦਾ ਰੋਜ਼ ਗੁਰੂ ਘਰ ਜਾਂਦਾ, ਮੱਥੇ ਟੇਕਦਾ, ਰੋਜ਼ ਪੀਰ ਦੀ ਦਰਗਾਹ ਤੇ ਜਾਂਦਾ, ਮੱਥੇ ਟੇਕਦਾ, ਰੋਜ਼ ਮੰਦਿਰ ਮਸਜਿਦ ਜਾਂਦਾ, ਮੱਥੇ ਟੇਕਦਾ ਕਿ ਪ੍ਰਮਾਤਮਾ ਮੇਰੀ 1 ਕਰੋੜ ਦੀ ਲਾਟਰੀ ਕੱਢ ਦੇ। 1 ਦਿਨ, 2 ਦਿਨ, 3 ਦਿਨ, ਚੌਥੇ ਦਿਨ ਰੱਬ ਕਹਿੰਦਾ ਓਏ ਲਾਟਰੀ ਪਾ ਤਾਂ ਲੈ। ਸਹੀ ਹੈ। ਸੋ ਮੁੱਖ ਮੰਤਰੀ ਸਾਹਿਬ ਲਾਟਰੀ ਪਾਓ, ਕੱਲੀ ਅਰਦਾਸ ਨਾ ਕਰੋ। ਜੀ ਜੀ ਤਾਂ ਲਾਟਰੀ ਨਿਕਲੂ। ਐਕਸ਼ਨ ਕਰੋ, ਕਾਰਵਾਈ ਕਰੋ। ਤੁਸੀਂ ਨਸ਼ੇ ਮੁਕਾਉਣ ਦਾ ਤਹਿਦ ਲੈ ਕੇ ਪੰਜਾਬ 'ਚ ਆਏ ਹੋ। ਤੁਹਾਨੂੰ ਪੰਜਾਬ ਨੇ ਸੱਤਾ ਇਸ ਲਈ ਸੌਂਪੀ ਆ ਕਿ ਤੁਸੀਂ ਨਸ਼ੇ ਮੁਕਾਓਗੇ। ਜੀ ਜੀ ਤੇ ਹੁਣ ਤੁਸੀਂ ਜਵਾਕਾਂ ਤੋਂ ਹੱਥ ਖੜੇ ਕਰਾ ਕੇ ਕਹੋ ਕਿ ਲਓ ਜੀ ਜਵਾਕਾਂ ਨੇ ਸੰਕਲਪ ਲੈ ਲਿਆ, ਅਸੀਂ ਨਸ਼ਾ ਨਹੀਂ ਕਰਾਂਗੇ। ਨਸ਼ੇ ਦੀ ਮੁਹਿੰਮ ਨੂੰ ਤਕੜਾ ਕਰਨ ਲਈ, ਨੌਜਵਾਨਾਂ ਨੂੰ ਖੇਡ ਪ੍ਰਤੀ, ਸਿੱਖਿਆ ਪ੍ਰਤੀ, ਨਸ਼ਿਆਂ ਦੇ ਖਿਲਾਫ
ਮੁਹਿੰਮ ਖੜੀ ਕਰਨ ਦੇ ਹਵਾਲੇ ਨਾਲ ਹੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਕਰਨ ਦਾ ਸੱਦਾ ਦਿੱਤਾ ਸਰਕਾਰ ਨੇ, ਹੂੰ ਔਰ ਉਹ ਸੱਦਾ ਪੰਜਾਬ ਦੇ ਖਜ਼ਾਨੇ ਚੋਂ ਕਰੋੜਾਂ ਰੁਪਈਆ ਪਾਣੀ ਵਾਂਗ ਬਹਾ ਕੇ ਦਿੱਤਾ। ਜੀ 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 ਕੋਈ ਅਖਬਾਰ, ਕੋਈ ਟੈਲੀਵਿਜ਼ਨ, ਕੋਈ ਪੇਜ ਛੱਡਿਆ ਨਹੀਂ ਜਿੱਥੇ ਇਸ਼ਤਿਹਾਰ ਨਾ ਦਿੱਤਾ ਹੋਵੇ ਜਿਹੜੇ ਸਰਕਾਰ ਦੀ ਬੋਲੀ ਬੋਲਦੇ ਆ। ਤੇ ਪਰ ਉਹਦੇ ਬਾਵਜੂਦ ਇਕੱਠ ਕਰਨ ਲਈ ਸਕੂਲਾਂ ਦੇ ਜਵਾਕ ਲਿਆਉਣੇ ਪਏ। ਜੀ ਬਿਲਕੁਲ ਬਿਲਕੁਲ। ਤੇ ਸਕੂਲਾਂ ਦੇ ਜਵਾਕਾਂ ਦਾ ਤੁਸੀਂ ਅਰਦਾਸ ਸ਼ਾਮਲ ਕਰਨ ਦੀ ਬਜਾਏ ਸਿਆਸੀਕਰਨ ਕੀਤਾ। ਕੋਈ ਦੋ ਰਾਏ ਨਹੀਂ ਕਿ ਗੁਰੂ ਘਰ ਦਾ ਓਟ ਆਸਰਾ ਹਰ ਧਿਰ ਲੈਂਦੀ ਰਹੀ ਆ। ਇਸ ਨੂੰ ਲੈਣ 'ਚ ਕੁਝ ਗਲਤ ਵੀ ਨਹੀਂ ਸਮਝਦਾ। ਸਿਆਸੀਕਰਨ ਜਿਵੇਂ ਅਕਾਲੀਆਂ ਨੇ ਕਿਸੇ ਸਮੇਂ ਸਮਝਿਆ ਸੀ ਕਿ ਸ਼੍ਰੋਮਣੀ ਕਮੇਟੀ ਸਾਡੀ ਜੇਬ ਦੀ ਆ, ਜੀ ਜੀ, ਤੇ ਉਹਦਾ ਮਤਲਬ ਖਜ਼ਾਨਾ ਵੀ ਸਾਡਾ ਹੀ ਆ। ਸ਼ਕਤੀਆਂ ਦੀ, ਉੱਥੋਂ ਦੇ ਹਾਲ ਦੀ, ਉੱਥੋਂ ਦੀ ਚੀਜ਼ਾਂ ਦੀ ਵਰਤੋਂ ਅਕਾਲੀ ਦਲ ਆਪਣੇ ਸਿਆਸੀ ਰੰਗ ਲਈ ਕਰਦਾ ਆ, ਟੱਬਰ ਆਪਣੇ ਲਈ, ਨਿੱਜੀ ਲਈ ਕਰਦਾ ਆ। ਉਹ ਗਲਤ ਸੀ। ਉਸੇ ਤਰ੍ਹਾਂ ਕੱਲ ਵਿਦਿਆਰਥੀਆਂ ਦਾ ਪਾਰਟੀਕਰਨ ਆਪ ਕਰਨ ਗਲਤ ਸੀ। 2 3 ਨਹੀਂ 35,000 ਜਵਾਕ ਸੀ, ਔਰ ਜਵਾਕ ਸਕੂਲਾਂ ਵਾਲੇ ਸੀ। ਹਾਂਜੀ, ਸਾਲਾ ਇਸ਼ਤਿਹਾਰ ਪੜ੍ਹ ਕੇ ਆਪ ਮਹਾਰੇ ਕਾਲਜ ਯੂਨੀਵਰਸਿਟੀ ਵਾਲੇ ਵਿਦਿਆਰਥੀ ਨਹੀਂ ਆਏ। ਸਕੂਲਾਂ ਦੇ ਜਵਾਕ ਨੇ ਜਿਹੜੇ ਇਸ਼ਤਿਹਾਰ ਪੜ੍ਹ ਕੇ ਨਹੀਂ ਆਏ, ਸਰਕਾਰੀ ਚਿੱਠੀ ਭੇਜਣ ਤੇ ਪ੍ਰਿੰਸੀਪਲ ਨੂੰ, ਡੀਓ ਨੂੰ, ਉਹਦੇ ਤੇ ਆਏ ਨੇ। ਜਵਾਕਾਂ ਦਾ ਸਿਆਸੀਕਰਨ ਦਾ ਸਭ ਤੋਂ ਵੱਡਾ ਉਦਾਹਰਨ ਦੇਖ ਲਿਓ, ਉਹ ਵੀਡੀਓ ਦੇਖ ਲਿਓ, ਫੁਟੇਜ ਦੇਖ ਲਿਓ। ਉਹ ਜੀ ਇੱਕੋ ਘਰ ਦੇ 5 ਜੀ ਗੁਰੂ ਘਰ ਜਾਇਓ, ਪੱਗਾਂ ਦੇ ਰੰਗ ਅੱਡ ਅੱਡ ਹੋਣਗੇ, ਢੱਕਣ ਲਈ ਰੁਮਾਲ ਅੱਡੋ ਅੱਡ ਹੋਣਗੇ। ਹਾਂਜੀ ਹਾਂਜੀ ਬਿਲਕੁਲ। ਆਪਣੀ ਜੇਬ ਵਾਲਾ ਕੱਢੂ, ਕੋਈ ਉੱਥੇ ਮੁੱਲ ਲੈ ਲੂ, ਕੋਈ ਗੁਰੂ ਘਰ ਦੇ ਬਾਹਰ ਕੋਈ ਟੋਕਰੀ ਚੋਂ ਲੈ ਲੂ, ਕੋਈ ਨਾਲ ਦੇ ਸਾਥੀ ਤੋਂ ਮੰਗ ਲੂ। ਇੱਥੇ 35,000 ਤੋਂ ਵੱਧ ਜਵਾਕ ਆਇਆ, ਇੱਕੋ ਰੰਗ, ਇੱਕੋ ਢੰਗ, ਇੱਕੋ ਲਿਖਤ ਵਾਲੇ ਰੁਮਾਲ ਬੰਨ ਕੇ, ਇੱਕੋ ਤਰ੍ਹਾਂ ਦੇ ਪੱਗਾਂ ਬੰਨ ਕੇ ਉਪਲਬਧ ਕਰਾਏ ਜੀ। ਤੈਅ ਕੀਤਾ ਜੀ, ਕੀ ਮਹੀਨੇ ਕੱਢੀਏ ਕਿ ਤੁਸੀਂ ਪਾਰਟੀ ਦਾ ਪ੍ਰਚਾਰ ਕਰਨ ਗਏ ਸੀ ਦਰਬਾਰ ਸਾਹਿਬ, ਕਿ ਨਸ਼ੇ ਦੇ ਖਿਲਾਫ ਅਰਦਾਸ ਕਰਨ ਗਏ ਸੀ? ਇਹ ਮੁਹਿੰਮ ਅੰਮ੍ਰਿਤਸਰ ਦੀ ਪੁਲਿਸ ਨੇ ਸਕੂਲ ਦਰ ਸਕੂਲ ਚਲਾਈ ਹੋਈ ਆ। ਠੀਕ ਆ। ਉਸ ਮੁਹਿੰਮ ਦੇ ਤਹਿਤ ਪੁਲਿਸ ਜ਼ੋਨ ਨੇ, ਅੰਮ੍ਰਿਤਸਰ ਦੇ ਪੁਲਿਸ ਜ਼ੋਨ ਨੇ ਚਾਹਿਆ ਕਿ ਅਸੀਂ ਵਿਦਿਆਰਥੀਆਂ 'ਚ ਉਤਸ਼ਾਹ ਭਰਨ ਲਈ, ਜਾਂ ਵਿਦਿਆਰਥੀ ਇੰਨੀ ਸਮਝ ਚੇਤਨਾ ਪੈਦਾ ਹੋ ਜਾਵੇ ਕਿ ਉਹ ਆਪ ਨਸ਼ੇ ਤੋਂ ਬਚ ਜਾਵੇ, ਆਪਣੇ ਮਾਪਿਆਂ ਨੂੰ, ਆਪਣੇ ਭੈਣ ਭਰਾਵਾਂ ਨੂੰ, ਆਲੇ ਦੁਆਲੇ ਵਾਲਿਆਂ ਨੂੰ ਪ੍ਰੇਰਿਤ ਕਰ ਲਵੇ। ਉਹਦੇ ਲਈ ਅਰਦਾਸ ਦਾ ਸਮਾਗਮ ਆਪਣੇ ਹਵਾਲੇ ਨਾਲ ਉਲੀਕਿਆ। ਭਿਣਕ ਸਰਕਾਰ ਨੂੰ ਪੈ ਗਈ। ਠੀਕ ਹੈ, ਅੱਛਾ। ਭਿਣਕ ਪੈਣ ਤੋਂ ਬਾਅਦ ਤੇ ਜਿੱਥੇ ਭੀੜ ਹੋਵੇ ਉੱਥੇ ਲੀਡਰ ਨਾ ਹੋਵੇ, ਕਿਵੇਂ ਹੋ ਸਕਦਾ? ਸੰਗਤ ਦੇ ਰੂਪ 'ਚ ਇਕੱਤਰਤਾ ਸੀ। ਜੀ ਜੀ ਬਿਲਕੁਲ। ਫਿਰ ਮੰਤਰੀ ਸਾਹਿਬ, ਮੁੱਖ ਮੰਤਰੀ ਸਾਹਿਬ ਨੇ ਦੇਰ ਨਹੀਂ ਕੀਤੀ। ਜਦੇ ਗਾਂਧੀ ਗਰਾਊਂਡ ਕ੍ਰਿਕਟ ਦਾ ਉਦਘਾਟਨ ਵੀ, ਜਦੇ ਦਰਬਾਰ ਸਾਹਿਬ ਦੇ ਅੰਦਰ 35,000 ਜਵਾਕ ਤੇ 4-5 ਹਜ਼ਾਰ ਅਮਲਾ ਫਲਾ ਨਾਲ ਹੋ ਜਾਂਦਾ। ਜਦੋਂ ਮੰਤਰੀ ਆਏ ਹੋਣ, ਮੁੱਖ ਮੰਤਰੀ ਆਏ ਹੋਣ, ਪੁਲਿਸ ਪ੍ਰਸ਼ਾਸਨ ਹੋਵੇ, 40,000 ਦੇ ਕਰੀਬ ਬੰਦਾ ਜਦੋਂ ਇੱਕ ਧਿਰ ਵਜੋਂ ਦਰਬਾਰ ਸਾਹਿਬ ਦੇ ਅੰਦਰ ਗਲਿਆਰੇ 'ਚ ਪ੍ਰਕਰਮਾ 'ਚ ਬੈਠਾ ਹੈ, ਤਾਂ ਆਮ ਸ਼ਰਧਾਲੂ ਲਈ ਰਾਹ ਕਿਹਨੇ ਛੱਡਿਆ ਜਨਾਬ? ਇਹਦਾ ਜਵਾਬ ਕੌਣ ਦਊਗਾ? ਜੀ ਜੀ, ਤੁਸੀਂ ਤਾਂ 2 ਪਹੀਆ ਵਾਹਨ ਤੱਕ ਨਹੀਂ ਆਉਣ ਦਿੱਤਾ, 4 ਪਹੀਆ ਵਾਹਨ ਤਾਂ ਦੂਰ ਦੀ ਗੱਲ ਹੈ। ਦੂਰ ਦੀ ਗੱਲ, ਬਿਲਕੁਲ ਸਹੀ ਹੈ। ਆਮ ਸ਼ਰਧਾਲੂ ਦਾ ਕੀ ਕਸੂਰ ਹੈ ਜਿਹੜਾ ਦਰਬਾਰ ਸਾਹਿਬ ਉਸ ਦਿਨ ਕੱਲ ਮੱਥਾ ਟੇਕਣ ਗਿਆ? ਉਹਦੀ ਅਰਦਾਸ ਕਰਨ ਲਈ ਥਾਂ ਕਿਉਂ ਰੋਕੀ? ਜੀ। ਫਿਰ ਤੁਸੀਂ ਉਸ ਗਲਿਆਰੇ ਦੇ ਬਾਹਰ ਸਿਆਸੀ ਮੰਚ ਲਾ ਕੇ ਜਵਾਕਾਂ ਨੂੰ ਸੰਬੋਧਨ ਕਰਕੇ ਤਾੜੀਆਂ ਭਰਵਾ ਰਹੇ ਹੋ। ਇਹ ਵੀ ਸਹੀ। ਗੁਰੂ ਘਰ 'ਚ ਜੈਕਾਰੇ ਹੀ ਸੁਣਿਆ, ਤਾੜੀਆਂ ਨਹੀਂ ਵੱਜਦੀਆਂ ਸੁਣੀਆਂ ਕਦੇ। ਹਾਂਜੀ ਹਾਂਜੀ। ਤੁਸੀਂ ਤਾੜੀਆਂ ਬਾਰ-ਬਾਰ ਮਰਵਾਈਆਂ, ਵੱਜੀਆਂ, ਕਿਸੇ ਨੇ ਰੋਕਣ ਦੀ, ਸ਼੍ਰੋਮਣੀ ਕਮੇਟੀ ਨੇ ਵੀ ਰੋਕਣ ਟੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਹੜੀ ਉਹ ਕਿਸੇ ਨੂੰ ਸ਼ਰਧਾਲੂ ਦਾ ਮਾੜਾ ਜਿਹੇ 4 ਬਾਲ ਵੀ ਦਿਖਦੇ ਹੁਣ ਤਾਂ ਬਾਂਹ ਤੋਂ ਫੜ ਕੇ ਖਿੱਚਣ ਲੈਂਦੇ, ਚਾਹੇ ਉਹ ਬਾਹਰ ਹਲੇ ਜੋੜਾ ਘਰ ਕੋਲੇ ਹੋਵੇ। ਹਾਂਜੀ ਹਾਂਜੀ, ਮਰਿਆਦਾ ਭੁੱਲ ਗਈ ਗੱਲ। ਇਸ ਲਈ ਇਹ ਪੂਰਾ ਸਿਆਸੀ ਨਾਟਕ ਸੀ। ਇਹ ਤੁਸੀਂ ਸੱਚਮੁੱਚ ਸੱਚੇ ਦਿਲੋਂ ਅਰਦਾਸ ਕਰਕੇ ਆਏ ਹੋ। ਹਾਂਜੀ, ਤੁਹਾਡੀ ਪੁਲਿਸ, ਤੁਹਾਡੀ ਸਰਕਾਰ ਤੇ ਤੁਹਾਡੀ ਸਰਕਾਰ ਦੇ ਵਿੱਚ ਸ਼ਾਮਲ ਉਹ ਧਿਰਾਂ ਜਿਹੜੀਆਂ ਕਮਿਸ਼ਨ ਖਾ ਰਹੀਆਂ ਨੇ ਚਿੱਟੇ ਦੀਆਂ। ਸਵੇਰੇ
ਦਿਨ ਚੜ੍ਹਦੇ ਨੂੰ ਬਾਹਰ ਹੁੰਦੀਆਂ ਤੇ ਹੱਥ ਜੋੜ ਕੇ ਕਹਿੰਦੀਆਂ ਕਿ ਸਾਤੋਂ ਗੁਨਾਹ ਹੋਇਆ, ਕਬੂਲ ਕੀਤਾ ਕਿਸੇ ਨੇ। ਹਾਂਜੀ ਹਾਂਜੀ ਬਿਲਕੁਲ ਸਹੀ ਹੈ। ਮੈਂ ਕਹਿੰਦਾ ਹੋਰ ਛੱਡੋ ਪ੍ਰਵੀਨ ਜੀ, ਜੀ ਜੇਕਰ ਤੁਸੀਂ ਸੱਚੇ ਦਿਲੋਂ ਅਰਦਾਸ ਕੀਤੀ ਆ ਹਾਂਜੀ ਤਾਂ ਤੁਸੀਂ ਪੰਜਾਬ ਨੂੰ ਤਾਂ ਨਸ਼ਾ ਮੁਕਤ ਕਰੋਗੇ ਹੀ ਕਰੋਗੇ, ਆਪਣੀ ਸਰਕਾਰ ਨੂੰ ਆਪ ਵੀ ਨਸ਼ੇ ਮੁਕਤ ਹੋਵੋ। ਸਵਾਲ ਚੁੱਕਣ ਲੱਗੀਆਂ ਵਿਰੋਧੀ ਧਿਰਾਂ, ਕਹਿੰਦੀ ਬੇਬੇ ਦੀ ਸਹੁੰ ਕਿੱਥੇ ਗਈ? ਰੱਬ ਦਾ ਹੀ ਰੂਪ ਆ ਜੀ। ਇਸ ਲਈ ਕਿੰਨੇ ਹੀ ਸਵਾਲ ਤੁਹਾਡੇ ਤੇ ਖੜੇ ਹੋ ਗਏ। ਇਹਨਾਂ ਸਵਾਲਾਂ ਦੇ ਜਵਾਬ ਤੁਹਾਡੇ ਧਿਆਨ ਚ ਹੋਣਾ। ਤੁਸੀਂ ਖੇਡਾਂ ਕਰਾਈਆਂ ਤਾਂ ਜਵਾਕ ਵਰਤੇ, ਤੁਸੀਂ ਅਰਦਾਸ ਕਰਨਗੇ ਤਾਂ ਜਵਾਕ ਵਰਤੇ। ਇਹਦਾ ਮਤਲਬ ਕੀ ਹੈ ਕਿ ਤੁਸੀਂ ਜਵਾਕ ਸਵੇਰੇ 7 ਵਜੇ 8 ਵਜੇ ਦੇ ਉੱਤੇ ਪਹੁੰਚਣੇ ਸ਼ੁਰੂ ਹੋ ਗਏ। ਅੱਛਾ। ਤੇ ਤੁਸੀਂ 4 ਘੰਟੇ ਬਾਅਦ ਆ ਰਹੇ ਹੋ। ਗਾਂਧੀ ਗਰਾਊਂਡ ਦੇ ਵਿੱਚ ਨਿਆਣੇ ਧਿਆਏ ਮਰੇ। ਓ ਅੱਛਾ ਜੀ। ਉਸ ਇਲਾਕੇ ਚ ਜਿੱਥੋਂ MLA ਆਉਂਦਾ ਕੁਬਰ ਵਿਜੇ ਪ੍ਰਤਾਪ, ਉਹ ਫੇਰ ਨਹੀਂ ਆਇਆ ਤੁਹਾਡਾ। ਗਾਂਧੀ ਗਰਾਊਂਡ ਨਾ ਬੜਿਆ ਜੀ। 3 ਮਹੀਨੇ ਨੇ। ਸੋ ਇਹ ਕੁੱਲ ਮਿਲਾ ਕੇ ਪਾਰਟੀ ਇਵੈਂਟ ਸੀ ਜੀ। ਇਵੈਂਟ ਤੋਂ ਇਹ ਦਿਖਾਉਣਾ ਇਸ਼ਤਿਹਾਰਾਂ ਦੇ ਵਿੱਚ ਕਿ ਲਓ ਜੀ ਅਰਦਾਸ ਕਰਤੀ ਨਸ਼ਾ ਮੁਕਤ। ਇਹ ਇਸ਼ਤਿਹਾਰ ਰਾਜਸਥਾਨ ਵਿਕਣਗੇ, ਇਹ ਇਸ਼ਤਿਹਾਰ ਮੱਧ ਪ੍ਰਦੇਸ਼ ਵਿਕਣਗੇ, ਇਹ ਇਸ਼ਤਿਹਾਰ ਹਰਿਆਣੇ ਚ ਵਿਕਣਗੇ। ਇਸ਼ਤਿਹਾਰ ਵੇਚਣ ਲਈ ਇਹ ਫੋਟੋ ਕਰਾਈ ਹੈ। ਅਰਦਾਸ ਕੀਤੀ ਹੁੰਦੀ ਤਾਂ ਅਰਦਾਸ ਉਮੀਦ ਕਰਦੇ ਕਿ ਪੌਣੇ 2 ਸਾਲਾਂ ਤੋਂ ਬਾਅਦ ਤੁਸੀਂ ਅਰਦਾਸ ਕਰਨ ਜਾ ਰਹੇ ਹੋ ਤਾਂ ਤੁਸੀਂ ਫਤਿਹ ਦੀ ਅਰਦਾਸ ਕਰਦੇ ਕਿ ਪੰਜਾਬ ਚੋਂ ਨਸ਼ਾ ਮੁਕਾਤਾ। ਤੁਸੀਂ ਫੜੀ ਜਾਂਦੇ ਹੋ 2 ਗ੍ਰਾਮ 5 ਗ੍ਰਾਮ 4 ਗ੍ਰਾਮ। ਕਿਹੜਾ ਬੜਾ ਸਮਗਲਰ ਫੜਿਆ? ਜਦੋਂ ਹੜ੍ਹ ਆਉਂਦਾ ਰਜੋਈ ਦੇ ਨਾਲ ਜਦੋਂ ਮੀਂਹ ਵਰਦਾ, ਰਜੋਈ ਦੇ ਨਾਲ ਨਾਕੇ ਲਾਉਣੇ ਵੀ ਪੈਂਦੇ ਨੇ, ਬੰਨ ਬੰਨਣੇ ਵੀ ਪੈਂਦੇ ਨੇ, ਬੰਨ ਤੋੜਨੇ ਵੀ ਪੈਂਦੇ ਨੇ। ਤੇ ਬਹਾ ਨਸ਼ਿਆਂ ਦਾ ਦਰਿਆ ਚੜਿਆ ਆਉਂਦਾ। ਬੰਨ ਲਾਉਣ ਲਈ ਕੋਸ਼ਿਸ਼ ਕਦੋਂ ਕਰੋਗੇ? ਪਰਮਾਤਮਾ ਕਹਿੰਦਾ ਕਿਰਤ ਕਰ, ਕਰਮ ਕਰ ਜੀ। ਸਰਕਾਰ ਕੋਲ ਕਿਰਤ ਔਰ ਕਰਮ ਕਰਨ ਦੀ ਸਾਰੀ ਤਾਕਤ ਸਮਰੱਥਾ ਬਖਸ਼ਦੀ ਵਾਹਿਗੁਰੂ ਨੇ ਤੁਹਾਨੂੰ। ਕਰਕੇ ਦਿਖਾਓ ਕੁਛ। ਸਿਆਸੀ ਕਰਮ ਨਾ ਕਰੋ। ਅਫਸੋਸ ਜੀ ਜੀ। ਜਦੋਂ ਕੁਰਸੀ ਆ ਗਈ, ਸੱਤਾ ਹੀ ਆ ਗਈ, ਫਿਰ ਕੰਟਰੋਲ ਕਰਨਾ ਕੀ ਔਖਾ ਹੈ? ਫਿਰ ਤਾਂ ਸ਼ੁਕਰਾਨੇ ਦੀ ਅਰਦਾਸ ਕਰੋ ਨਾ ਕਿ ਸਾਡਾ ਫਰਜ਼ ਪੰਜਾਬੀਆਂ ਨੇ ਸਾਡੀ ਡਿਊਟੀ ਲਾਈ ਸੀ, ਅਸੀਂ ਉਸ ਡਿਊਟੀ ਦੇ ਵਿੱਚ ਕਾਮਯਾਬ ਹੋਏ ਹਾਂ ਤੇ ਆ ਅਸੀਂ ਸ਼ੁਕਰਾਨਾ ਕਰਦੇ ਹਾਂ ਮਹਾਰਾਜ ਦਾ। ਅਰਦਾਸ ਕਰਨੀ, ਨਤਮਸਤਕ ਹੋਣਾ ਗੁਰੂ ਘਰ, ਇਹ ਗਲਤ ਥੋੜੋ ਹੈ, ਪਰ ਉਹਦੀ ਵਰਤੋਂ ਸਿਆਸੀ ਹਿੱਤਾਂ ਵਾਸਤੇ ਕਰਨੀ। ਪ੍ਰਵੀਨ ਜੀ ਯਾਦ ਰੱਖਣ, ਗੁਰੂ ਘਰ ਕੰਨੀ ਮੂੰਹ ਕਰਕੇ ਗੁਟਕਾ ਸਾਹਿਬ ਤੇ ਹੱਥ ਧਰ ਕੇ 4 ਹਫ਼ਤਿਆਂ ਵਾਲੀ ਗੱਲ ਕਰਨ ਵਾਲਾ ਲੀਡਰ ਹਾਂਜੀ ਅੱਜ ਕਿੱਥੇ ਆ? ਅੱਜ ਕਿਸ ਹਾਲਾਤ ਚ ਤੇ ਕਿੱਥੇ ਆ? ਜੀ ਜੀ ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਜੀ ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਸ਼ਰਮਾ ਜੀ, ਤੁਸੀਂ ਇੰਨਾ ਕੁ ਕੁਛ ਇਸ ਗੱਲ ਦੇ ਵਿੱਚ ਐਡ ਕਰਤਾ ਕਿ ਹੁਣ ਕੁਛ ਬਚਿਆ ਹੀ ਨਹੀਂ ਕਹਿਣ ਨੂੰ। ਮਤਲਬ ਕਮਾਲ ਦੀ ਗੱਲ ਹੈ ਕਿ ਇੰਨਾ ਵੱਡਾ ਫਤਵਾ ਲੈ ਕੇ ਸਰਕਾਰ ਤੇ ਧਾਰਮਿਕ ਜਿਹੜੀ ਇੱਕ ਮਰਿਆਦਾ ਜਿਹੜੀ ਸਾਡੀ ਧਾਰਮਿਕ ਰਹਿਤ ਮਰਿਆਦਾ, ਉਹਦਾ ਓਟ ਆਸਰਾ ਤੱਕ ਰਹੀ ਹੈ। ਔਰ ਮੇਰਾ ਖਿਆਲ ਸਹੁੰ ਚੁੱਕਣ ਦੀ ਵੀ ਗੱਲ ਹੋਈ ਉੱਥੇ ਕਿ ਬੱਚਿਆਂ ਨੇ ਸਹੁੰ ਚੁੱਕੀ ਕਿ ਅਸੀਂ ਨਹੀਂ ਨਸ਼ਾ ਕਰਦੇ। ਬਿਲਕੁਲ ਬਿਲਕੁਲ, ਉਹ ਚੰਗੀ ਗੱਲ ਹੈ ਜੀ। ਚੰਗੀ ਗੱਲ ਹੈ। ਨਵੀਂ ਪਨੀਰੀ ਨੂੰ ਬਚਾਉਣਾ ਚੰਗਾ ਹੰਬਲ ਹੈ, ਚੰਗੀ ਕੋਸ਼ਿਸ਼ ਹੈ। ਪਰ ਸਵਾਲ ਇਹ ਹੈ ਕਿ ਨਸ਼ਾ ਛਡਾਉਣ ਵਾਲੇ ਕੈਂਪ ਦੇ ਵਿੱਚ ਉਹਨਾਂ ਲੋਕਾਂ ਨੂੰ ਲਿਆਓ ਜਿਹੜੇ ਨਸ਼ਾ ਵੇਚਦੇ ਨੇ, ਉਹ ਸਹੁੰ ਚੁੱਕਦੇ ਆ ਕੇ ਕਿ ਅਸੀਂ ਨਹੀਂ ਵੇਚਾਂਗੇ। ਜੀ ਜੀ। ਜਿਹੜੇ ਨਸ਼ਾ ਕਰਨ ਦੇ ਆਦੀ ਨੇ ਉਹਨਾਂ ਨੂੰ ਛਡਾਉਣ ਦੇ ਲਈ, ਤੇ ਜਿਹੜੇ ਤੁਹਾਡੇ ਚੋਂ ਕੱਲ ਖੜੇ ਸੀ ਨਸ਼ੇ ਕਰਨ ਵਾਲੇ, ਉਹ ਤਹਿਤ ਕਰਕੇ ਆਏ ਕਿ ਅਸੀਂ ਛੱਡਾਂਗੇ। ਜੀ ਜੀ ਜੀ। ਵੈਸੇ ਤਾਂ ਦੇਖਿਆ ਜਾਵੇ ਤਾਂ ਸਾਨੂੰ ਤਾਂ ਇਹ ਕਿਹਾ ਗਿਆ ਕਿ ਕਿਰਦਾਰ ਹੀ ਆਪਦਾ ਵਧੀਆ ਰੱਖੋ, ਸਹੁੰ ਦੀ ਵੀ ਕੋਈ ਥਾਂ ਨਹੀਂ ਹੈ ਸਹੀ ਮਾਇਨੇ ਚ ਤਾਂ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ SYL ਦੀ। SYL ਦੇ ਉੱਤੇ ਜਿਹੜਾ ਸੰਦੀਪ ਪਾਠਕ ਦਾ ਸਟੈਂਡ ਆ, ਕਹਿੰਦੇ ਉਹਦੇ ਮਹੀਨੇ ਨਿਕਲਦੇ ਆ ਵੀ ਆਂਡੇ ਕਿਤੇ ਆ ਤੇ ਕੁੜ ਕਿਤੇ ਆ। ਪ੍ਰਵੀਨ ਜੀ, ਸਰੋਤਿਆਂ ਦੇ ਦਰਸ਼ਕਾਂ ਦੇ ਧਿਆਨ ਚ ਹੋਣਾ ਜੀ, ਪਿਛਲੇ ਦਿਨੀ ਆਮ ਆਦਮੀ ਪਾਰਟੀ ਨੇ ਹਰਿਆਣੇ ਦੀਆਂ 10 ਲੋਕ ਸਭਾ ਸੀਟਾਂ ਲਈ 10 ਇੰਚਾਰਜ ਲਾਏ ਨੇ। ਜੀ ਜੀ। ਤੇ ਉਹ ਇੰਚਾਰਜ ਪੰਜਾਬ ਦੇ ਮੰਤਰੀ ਸੰਤਰੀ ਨੇ। ਤੇ ਆਪਾਂ ਉਸੇ ਦਿਨ ਇਸ ਪ੍ਰੋਗਰਾਮ ਚ ਗੱਲ ਕੀਤੀ ਸੀ ਕਿ ਇਹ ਮੰਤਰੀ SYL ਤੇ ਕੀ ਜਵਾਬ ਦੇਣਗੇ। ਹਾਂਜੀ। ਸੋ ਉਹਦਾ ਚਿਹਰਾ, ਉਹਦੀ ਨੀਤੀ, ਆਪ ਦਾ ਸਟੈਂਡ, ਆਪ ਦਾ ਫਾਰਮੂਲਾ ਸੰਦੀਪ ਪਾਠਕ ਨੇ ਸਪਸ਼ਟ ਕਰਤਾ ਕਿ ਲੀਹ ਮੈਂ ਖਿੱਚਤੀ, ਜਿਹੜੇ ਪੰਜਾਬ ਦੇ ਮੰਤਰੀ ਆਉਣਗੇ ਇਸੇ ਲੀਹ ਤੇ ਤੁਰਨਾ ਪੈਣਾ। ਹਾਂਜੀ ਹਾਂਜੀ। ਇਹੋ ਜਿਹਾ ਜਵਾਬ ਚਾਹੀਦਾ ਹਰਿਆਣੇ ਚ ਵੋਟਾਂ ਲੈਣ ਲਈ ਸਾਨੂੰ। ਸੰਦੀਪ ਪਾਠਕ ਉਹ ਵਿਅਕਤੀ ਜਿਹੜਾ ਜੰਮਪਲ ਛੱਤੀਸਗੜ੍ਹ ਦਾ, ਠੀਕ ਹੈ ਜੀ, ਕੇਜਰੀਵਾਲ ਦੀ ਘਨੇੜੀ ਚੜਿਆ ਦਿੱਲੀ ਆ ਕੇ, ਰਾਜ ਸਭਾ ਗਿਆ ਪੰਜਾਬ ਦੇ ਕੋਟੇ ਚੋਂ, ਹਾਂਜੀ,
ਬੋਲਦਾ ਹੁਣ ਹਰਿਆਣੇ ਦੀ। ਹੂੰ ਫਿਰ ਇਹਨੂੰ ਆਂਡੇ ਕਿਤੇ ਤੇ ਕੁੜਕੁੜ ਕਿਤੇ ਨਹੀਂ ਕਹੋਗੇ ਤਾਂ ਹੋਰ ਕੀ ਕਹੋਗੇ ਜਨਾਬ। ਜੀ 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 ਬਿਲਕੁਲ ਸਹੀ ਹੈ। ਪਿਛਲੇ ਦਿਨੀ ਜਲੰਧਰ ਤੋਂ ਨਵੇਂ ਬਣੇ ਮੈਂਬਰ ਪਾਰਲੀਮੈਂਟ ਦੇ ਮਾਮਲੇ 'ਚ ਉੱਥੋਂ ਦੇ ਵਿਧਾਇਕ ਸ਼ਤੀਰ ਉਂਗਰਾਲ ਕੀ ਨਾ ਉਹਦਾ ਹੈ ਨਾ, ਉਹਦੇ ਨਾਲ ਪੰਗਾ ਸ਼ੀਤਲ ਪਿਆ, ਅੰਗੁਰਾਲ ਸ਼ੀਤਲ ਅੰਗੁਰਾਲ ਸ਼ੀਤਲ ਉਂਗਰਾਲ ਨਾਲ। ਤੇ ਉਹ ਸ਼ੀਤਲ ਉਂਗਰਾਲ ਨੂੰ ਕਹਿੰਦੇ ਆਮ ਆਦਮੀ ਪਾਰਟੀ ਨੇ ਨੋਟਿਸ ਜਾਰੀ ਕਰਤਾ। ਜੀ ਜੇ ਤੁਹਾਡੇ ਧਿਆਨ 'ਚ ਹੋਵੇ ਮੈਨੂੰ ਦੱਸ ਦਿਓ ਕਿ ਸੰਦੀਪ ਪਾਠਕ ਦੇ ਬੋਲਾਂ ਤੋਂ ਬਾਅਦ ਕੋਈ ਨੋਟਿਸ ਜਾਰੀ ਹੋ ਗਿਆ? ਹਾਲੇ ਤੱਕ ਤਾਂ ਨਹੀਂ ਹੋਇਆ ਜੀ। ਪੰਜਾਬ ਤੋਂ ਰਾਜ ਸਭਾ ਮੈਂਬਰ ਹੈ, ਹੂੰ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਇੱਕ ਬੂੰਦ ਪਾਣੀ ਨਹੀਂ, ਜੀ ਜੀ ਨਹੀਂ ਦਿਆਂਗੇ। ਸਾਡਾ ਚੁਣਿਆ ਨੁਮਾਇੰਦਾ, ਕਿਉਂਕਿ ਇਹ ਇਲੈਕਟਡ ਨਹੀਂ ਹੈ, ਸਿਲੈਕਟਡ ਹੈ। ਪਾਠਕ ਤੁਸੀਂ ਸਿਲੈਕਟ ਕੀਤਾ ਤੇ ਤੁਹਾਡਾ ਸਿਲੈਕਟ ਕੀਤਾ ਬੰਦਾ ਅੱਜ ਪੰਜਾਬ ਦੇ ਪਾਣੀਆਂ ਦੇ ਨੱਕੇ ਖੋਲਣ ਨੂੰ ਫਿਰਦਾ ਹੈ, ਬਿਲਕੁਲ ਸਹੀ ਹੈ, ਬਣਾ ਕੇ ਦੇਣ ਨੂੰ ਫਿਰਦਾ ਤਾਂ ਕਿ ਵੋਟਾਂ ਝੋਲੀ ਪੈ ਜਾਣ। ਜੀ ਜੀ ਇਹ ਵੀ ਦਾਅਵਾ ਕਰਦਾ ਹੈ ਕਿ ਪਹਿਲੀਆਂ ਸਰਕਾਰਾਂ ਤਿੰਨ ਰਹੀਆਂ, ਦਿੱਲੀ ਤੋਂ ਲੈ ਕੇ ਹਰਿਆਣੇ ਤੋਂ ਲੈ ਕੇ ਪੰਜਾਬ ਤੱਕ ਉਹਨਾਂ ਨੇ ਮਸਲੇ ਹੱਲ ਨਹੀਂ ਕੀਤੇ। ਮਤਲਬ ਸਾਨੂੰ ਹਰਿਆਣਾ ਦੇ ਦਿਓ, ਪੰਜਾਬ ਦੇਤਾ, ਤੇ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਦਿਓ, ਅਸੀਂ ਹੱਲ ਕਰ ਦਿਆਂਗੇ, ਹਰਿਆਣੇ ਨੂੰ ਪਾਣੀ ਮਿਲਣਾ ਚਾਹੀਦਾ ਹੈ। ਸੰਦੀਪ ਪਾਠਕ ਨੂੰ ਤੁਸੀਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ? ਜੀ ਜੀ ਬਿਲਕੁਲ ਸਹੀ ਹੈ। ਸੰਦੀਪ ਪਾਠਕ, ਕੇਜਰੀਵਾਲ, ਰਾਘਵ ਚੱਡਾ ਤੋਂ ਬਾਅਦ ਭਗਵੰਤ ਮਾਨ ਤੇ ਦੀ ਸਰਕਾਰ ਦਾ ਹਾਈ ਕਮਾਨ ਹੈ। ਹਾਂਜੀ 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 ਬਿਲਕੁਲ ਸਹੀ ਹੈ। ਪੰਜਾਬ 'ਚ ਕੋਈ ਫੈਸਲਾ ਹੁੰਦਾ ਚਿੱਠੀ ਕੱਢ ਕੇ ਦੇਖ ਲਿਓ, ਪਾਠਕ ਦੇ ਦਸਤਖਤ ਹੁੰਦੇ ਨੇ। ਇੱਥੋਂ ਤੱਕ ਕਿ ਉਹ ਆਪਣੇ ਲੈਟਰ ਪੈਡ ਤੇ ਵੀ ਹੁਕਮ ਲਿਖ ਕੇ ਭੇਜ ਦਿੰਦਾ, ਮੇਰੇ ਕੋਲ ਰਿਕਾਰਡ ਪਿਆ, ਜੇ ਕਿਸੇ ਨੇ ਲੈਣਾ ਹੋਵੇ ਆ ਜਾਣ। ਜੀ ਜੀ ਉਹ ਸੰਦੀਪ ਪਾਠਕ ਹੈ, ਉਹਨੂੰ ਕਾਰਨ ਦੱਸੋ ਨੋਟਿਸ ਜਾਰੀ ਕਰੋਗੇ? ਪੁੱਛੋਗੇ? ਨਹੀਂ ਪੁੱਛ ਸਕਦੇ। ਪਰ ਉਹਨੇ ਇੱਕ ਲੀਕ ਖਿੱਚਤੀ ਕਿ ਪੰਜਾਬ ਦੇ ਜਿੰਨੇ ਇੰਚਾਰਜ ਲੱਗੇ ਨੇ, ਚਾਹੇ ਉਹ MLA ਆਉਣ, ਚਾਹੇ ਉਹ MP ਆਉਣ, ਚਾਹੇ ਮੰਤਰੀ ਆਉਣ, ਆਪਾਂ ਹਰਿਆਣੇ ਦੇ ਹੱਕ 'ਚ ਭੁਗਤਣਾ ਹੈ। ਪੰਜਾਬ ਦਾ ਪਾਣੀ ਖੋਣਾ ਪਵੇ, ਖੋਣ ਲਈ ਤਿਆਰ ਰਹਿਣਾ ਹੈ। ਬਸ ਸਰਕਾਰ ਬਣਾਉਣੀ ਹੈ। ਜੋ ਧੋਖਾ ਪੰਜਾਬ ਨਾਲ ਕੀਤਾ ਉਹੀ ਧੋਖਾ ਹਰਿਆਣਾ ਕਰਨਾ। ਵੋਟਾਂ ਲੈਣ ਤੋਂ ਬਾਅਦ ਚਾਹੇ ਮਸਲਾ ਹੋਵੇ ਚਾਹੇ ਨਾ ਹੋਵੇ, ਕੋਈ ਮਤਲਬ ਨਹੀਂ। ਇਹ ਵੋਟਾਂ ਲਈ ਨਹਿਰ ਖੁੱਲ ਰਹੀ ਹੈ। ਜੀ ਜੀ ਜਿਹੜੀ ਕਈ ਵਾਰ ਚਟਾਲੇ ਖੋਲ ਚੁੱਕੇ ਨੇ, ਕਈ ਵਾਰ ਹੁੱਡੇ ਹੋਣੀ, ਦੇਵੀ ਲਾਲ ਹੋਣੀ ਖੋਲ ਚੁੱਕੇ ਨੇ, ਵੀ ਕਾਗਜ਼ਾਂ 'ਚ ਖੋਲ ਲਿਆ ਜੀ। ਨਾ ਹਰਿਆਣੇ ਦੇ ਵਾਸੀ ਹੁਣ ਇਸ ਮਸਲੇ ਤੇ ਲੜਨ ਨੂੰ ਤਿਆਰ ਨੇ, ਨਾ ਪੰਜਾਬ ਆਪਣੇ ਭਰਾਵਾਂ ਦਾ ਲਹੂ ਡੋਲਣ ਨੂੰ ਤਿਆਰ ਹੈ ਇੱਕ ਦੂਏ ਦਾ। ਪੰਜਾਬ ਤੇ ਹਰਿਆਣਾ ਇਹ ਰਾਜਨੀਤਿਕ ਲੀਡਰਾਂ ਦੀ ਮਨਸ਼ਾ, ਚਾਲ ਬਖੂਬੀ ਸਮਝ ਚੁੱਕਿਆ ਹੈ ਕਿ ਇਹ ਜਦੋਂ ਵੋਟਾਂ ਆਉਂਦੀਆਂ ਨੇ ਤਦ SYL ਨਹਿਰ ਜੂਦੀ ਹੁੰਦੀ ਹੈ। ਇਸ ਲਈ ਪਰ ਸੰਦੀਪ ਪਾਠਕ ਨੇ ਚਿਹਰਾ ਦਿਖਾਤਾ ਆਮ ਆਦਮੀ ਪਾਰਟੀ ਦਾ ਕਿ ਸਾਡਾ ਰੰਗ ਵੀ ਉਹੀ ਹੈ ਜੋ ਬਾਕੀ ਪਾਰਟੀਆਂ ਦਾ ਰੰਗ ਰਿਹਾ। ਅਸੀਂ ਵੀ ਰੰਗ ਵਟਾਉਨੇ ਆ, ਹੱਦ ਪਾਰ ਕਰਨ ਦੀ ਲੋੜ ਹੈ, ਸਰਹੱਦ ਪਾਰ ਕਰਨ ਦੀ ਲੋੜ ਹੈ। ਹੁਣ ਸਵਾਲ ਹੈ, ਜਿਹੜੇ ਜਦ ਕਹਿੰਦੇ ਸੀ ਤੁਸੀਂ ਬੇਮਤਲਬ ਬੋਲਦੇ ਹੋ ਕਿ ਜੀ ਆ ਬਾਹਰਲੇ ਲਾਲੇ ਫਿਰ ਕਿਉਂ ਗਿਆ, ਲਓ ਸਵਾਦ ਹੁਣ ਇਹਨਾਂ ਦਾ ਇਲੈਕਟਡ ਤੇ ਸਿਲੈਕਟਡ। ਹੁਣ ਮਾਨ ਸਾਹਿਬ ਜਵਾਬ ਦਿਓ। ਜੀ ਜੀ ਤੁਸੀਂ ਪੰਜਾਬ ਦੇ ਖਾਤੇ 'ਚੋਂ ਮੈਂਬਰ ਪਾਰਲੀਮੈਂਟ ਬਣੇ, ਰਾਜ ਸਭਾ ਗਏ, ਤਨਖਾਹ ਤੁਹਾਨੂੰ ਇਸ ਕਰਕੇ ਮਿਲਦੀ ਕਿਉਂਕਿ ਤੁਸੀਂ ਪੰਜਾਬ ਦੇ ਖਾਤੇ 'ਚੋਂ ਰਾਜ ਸਭਾ ਗਏ, ਭੱਤੇ ਤੁਹਾਨੂੰ ਇਸ ਕਰਕੇ ਮਿਲਦੇ ਕਿਉਂਕਿ ਤੁਸੀਂ ਪੰਜਾਬ ਦੇ ਖਾਤੇ 'ਚੋਂ ਰਾਜ ਸਭਾ ਗਏ, ਤੇ ਤੁਸੀਂ ਕਰਨੀ ਸਿਆਸਤ। ਔਰ ਇੱਕ ਗੱਲ ਹੋਰ ਸ਼ਰਮਾ ਜੀ ਇਹਦੇ 'ਚ ਦੇਖਣ ਵਾਲੀ ਹੈ, ਕਹਿ ਰਹੇ ਨੇ ਕਿ ਦਿੱਲੀ, ਪੰਜਾਬ ਤੇ ਹਰਿਆਣਾ 'ਚ ਸਾਡੀ ਸਰਕਾਰ ਜਦੋਂ ਹੋਊਗੀ ਤੇ ਅਸੀਂ ਕਰਾਂਗੇ। ਮਤਲਬ ਤੁਸੀਂ ਇਹ ਜੀ ਤੁਹਾਡੇ ਕੋਲੇ ਕਿਹੜੀ ਗਿੱਦੜ ਸਿੰਘੀ ਹੈ ਜਿਹੜੀਆਂ ਪਹਿਲੀਆਂ ਵਾਲੀਆਂ ਸਰਕਾਰਾਂ ਕੋਲੇ ਨਹੀਂ ਹੈ? ਕਹਿੰਦੇ ਪਹਿਲਾਂ ਵਾਲੇ ਤਾਂ ਸਿਆਸਤ ਕਰ ਰਹੇ ਤੇ ਤੁਸੀਂ ਕੀ ਕਰ ਰਹੇ ਹੋ? ਤੁਹਾਡਾ ਕਦੇ ਸੁਸ਼ੀਲ ਗੁਪਤਾ ਉੱਠ ਕੇ ਬੋਲ ਦਿੰਦਾ, ਤੁਹਾਡਾ ਕਦੇ ਸੁਪਰੀਮੋ ਕਹਿ ਦਿੰਦਾ ਹਰਿਆਣੇ ਨੂੰ ਲਓ ਜੀ ਇੱਥੇ ਵੀ ਪਾਣੀ ਚਾਹੀਦਾ, ਪੰਜਾਬ ਨੂੰ ਵੀ ਚਾਹੀਦਾ, ਕਦੇ ਕਹਿੰਦਾ ਮੈਨੂੰ ਚਾਹ ਦੇ ਕੱਪ ਤੇ ਬੁਲਾ ਲਓ। ਚਾਹ ਦੇ ਕੱਪ ਤੇ ਐਸੀ ਕਿਹੜੀ ਗੱਲ ਹੈ ਜਿਹੜੀ ਤੁਸੀਂ ਬੰਦ ਕਮਰੇ 'ਚ ਕਰੋਗੇ ਤੇ ਤੁਹਾਡੇ 'ਚ ਓਪਨਲੀ ਨਹੀਂ ਹੁੰਦੀ? ਇਹੀ ਤਾਂ ਗੱਲ ਹੈ, ਸਿਆਸਤ ਕਰਨੀ, ਇਹਨਾਂ ਨੂੰ ਝੂਠ ਬੋਲਣਾ, ਇਹਨਾਂ ਨੂੰ ਮਤਲਬ ਕਿ ਮੈਨੂੰ ਇਹ ਲੱਗ ਰਿਹਾ ਕਿ ਨਰਿੰਦਰ ਮੋਦੀ ਤੇ ਇਹਨਾਂ ਵਿੱਚ ਕਾਫੀ ਮੁਕਾਬਲਾ ਹੁੰਦਾ ਜਾ ਰਿਹਾ ਹੁਣ, ਝੂਠ ਬੋਲਣ ਦਾ, ਸਿਆਸੀ ਢੰਗ ਰੰਗ ਦਾ ਕਾਫੀ ਵੱਡਾ ਮੁਕਾਬਲਾ। ਜੀ ਬਿਲਕੁਲ, ਜਿਹੜੀ ਤੁਸੀਂ ਨੋਟਿਸ ਤੋਂ ਸ਼ੁਰੂਆਤ ਕੀਤੀ ਹੈ ਬਿਲਕੁਲ ਵੈਲਿਡ ਪੁਆਇੰਟ ਹੈ ਕਿ ਇੱਥੇ ਤਾਂ ਪੰਜਾਬ ਵਾਲਿਆਂ ਨੂੰ ਤਾਂ ਭੇਜ ਦਿੰਦੇ ਹੋ, ਕਦੇ ਦਿੱਲੀ ਵਾਲਿਆਂ ਨੂੰ ਵੀ ਭੇਜ ਕੇ ਵੇਖੋ, ਉਹਨਾਂ ਨੂੰ ਵੀ ਕਦੇ ਜਵਾਬਦੇਹ ਬਣਾਓ। 19 ਮਹੀਨਿਆਂ ਦੇ ਵਿੱਚ 15 MLA ਕਹਿੰਦੇ 8 ਲੱਖ ਦੀਆਂ ਦਵਾਈਆਂ ਛਕ ਗਏ। ਕਿੱਥੋਂ ਦੇ ਵਿਧਾਇਕ ਸਾਹਿਬ ਨੇ ਇਹ ਜਿਹੜੇ ਨੇ ਕਾਫੀ ਦਵਾਈਆਂ ਦੀ ਸ਼ਕਾ ਸ਼ਕਾਈ ਹੈ? ਇੰਨੇ ਬਿਮਾਰ ਆ ਤੇ ਇਹਨਾਂ ਦਾ ਇਲਾਜ ਲੂਜ ਕਰਾ ਲੈਣਾ ਚਾਹੀਦਾ ਸਰਕਾਰ ਨੂੰ। ਪ੍ਰਵੀਨ ਜੀ, ਸਰਕਾਰ ਬਣਨ ਤੋਂ ਪਹਿਲਾਂ ਇਹ ਲੋਕ ਕਹਿੰਦੇ ਹੁੰਦੇ ਸੀ ਅਸੀਂ ਸਿਲੰਡਰ ਵਾਲੀ ਲਾਈਨ 'ਚ ਖੜੇ ਨਜ਼ਰ ਆਵਾਂਗੇ। ਅੱਛਾ, ਇੱਥੇ ਹੀ ਪੰਜਾਬ 'ਚ ਹੀ ਹੈ ਨਾ? ਅਸੀਂ ਮਤਲਬ ਹਰ ਥਾਂ ਦੇ ਉੱਤੇ ਜਿੱਥੇ ਵੀ ਹੋਏਗਾ ਅਸੀਂ ਆਮ ਬੰਦਿਆਂ ਵਾਂਗ ਵਿਚਰਾਂਗੇ।
ਠੀਕ ਹੈ ਜੀ। ਤੇ ਫਿਰ ਉਹ ਤੋਂ ਬਾਅਦ ਇੱਕ ਵਧਾਏ, ਇੱਕ ਪੈਨਸ਼ਨ ਵਾਲੇ ਨੂੰ ਬਹੁਤ ਢੰਡੋਰਾ ਪੀਟਿਆ ਇਹਨਾਂ ਨੇ ਕਿ ਲਓ ਜੀ ਅਸੀਂ ਬੜਾ ਮਾਰਕਾ ਮਾਰਤਾ, ਜੋ ਪਹਿਲੀਆਂ ਸਰਕਾਰਾਂ ਨੇ ਕੀਤਾ ਅਸੀਂ ਕਰਕੇ ਦਿਖਾਤਾ। ਪਰ ਜਨਾਬ ਭੱਤੇ ਲੈਣ ਲਈ ਤੁਸੀਂ ਪਹਿਲਿਆਂ ਨਾਲੋਂ ਵੀ ਕਾਲੇ ਹੋ। ਜੀ ਜੀ। ਲਗਭਗ ਔਸਤਨ ਹਰ MLA ਨੂੰ ਹਰ ਮਹੀਨੇ 84,000 ਰੁਪਏ ਦੀ ਤਨਖਾਹ ਮਿਲਦੀ ਆ। 84,000 ਦੀ ਤਨਖਾਹ ਤੋਂ ਬਿਨਾਂ ਜੀ ਇੱਕ ਤੈਅ ਪੱਤੇ ਮਿਲਦੇ ਆ। ਉਹਨਾਂ ਪੱਤਿਆਂ ਦੇ ਵਿੱਚ ਜਿਵੇਂ ਮਤਲਬ ਕਿ ਤੁਸੀਂ ਇਹ ਦੇਖ ਲਓ ਕਿ ਡਾਕ ਪੱਤਾ 25,000 ਰੁਪਇਆ ਮਹੀਨਾ ਮਿਲਦਾ ਇਹਨਾਂ ਨੂੰ। ਕਿਹੜੀ ਡਾਕ ਜਾਂਦੀ ਅੱਜ ਕੱਲ ਡਾਕਖਾਨਿਆਂ ਰਾਹੀਂ ਜਾਂ ਕਾਹਦੇ ਰਾਹੀਂ, ਕਿਹੜੀਆਂ ਹੈ ਨਾ 25,000। ਫਿਰ ਉਹ ਤੋਂ ਬਾਅਦ ਜੀ ਕਹਿੰਦੇ ਟੈਲੀਫੋਨ ਪੱਤਾ 15,000 ਮਿਲਦਾ। 100 ਰੁਪਏ ਦਾ ਪੈਕੇਜ, 3,000 ਰੁਪਏ ਦਾ ਸਾਲ ਦਾ ਪੈਕੇਜ ਮਿਲ ਜਾਂਦਾ। ਕਾਲ, ਇੰਟਰਨੈਟ ਯੂਜ਼, ਜੇ ਉਹ ਕਿਹੜੇ ਲੈਂਡਲਾਈਨ ਫੋਨ ਦੇ ਬਿੱਲ 15,000 ਆਉਂਦੇ ਆ ਜੀ। 15,000 ਲੈਂਦੇ ਆ ਜਨਾਬ ਟੈਲੀਫੋਨ ਪੱਤਾ, ਹੈ ਨਾ ਜੀ। ਫਿਰ ਉਹ ਤੋਂ ਬਾਅਦ ਦਫ਼ਤਰੀ ਪੱਤਾ 10,000 ਮਿਲਦਾ। ਫਿਰ ਉਹ ਤੋਂ ਬਿਨਾਂ ਇੱਕ ਹੋਰ ਪੱਤਾ ਜੀ ਉਹ 5,000 ਉਹ ਮਿਲ ਜਾਂਦਾ ਹੈ। ਇੱਕ ਆਰਜੀ ਪੱਤਾ 3,000 ਤੇ ਬਾਕੀ ਫੁਟਕਲ ਜੇਬ ਉਹ ਮਿਲਾ ਕੇ ਵੀ 4-5,000 ਇਹ ਪੱਤੇ ਮਿਲਦੇ ਆ। ਇਹ ਤੋਂ ਬਿਨਾਂ ਸਰਕਾਰੀ ਗੱਡੀ, ਸਰਕਾਰੀ ਡਰਾਈਵਰ, PA, ਸੈਕਟਰੀ, ਰਸੋਈਆ, ਨੌਕਰ, ਚਾਕਰ, ਪੈਟਰੋਲ, ਡੀਜ਼ਲ, ਖਾਣਾ ਪੀਣਾ ਤੇ ਛਿੱਕ ਵੀ ਆ ਜਾਵੇ ਉਹਦੀ ਗੋਲੀ ਵੀ ਸਰਕਾਰੀ ਖਰਚੇ ਚੋਂ ਮਿਲਦੀ ਆ। ਸੋ ਇਹ ਸਰਕਾਰੀ ਫਾਇਦੇ ਲੈਣ ਦੇ ਲਈ 117 ਚੋਂ 92 MLA ਸਭ ਤੋਂ ਜ਼ਿਆਦਾ ਕਾਲੇ ਨਜ਼ਰ ਆ ਰਹੇ ਨੇ। ਅੱਛਾ। ਪੰਜਾਬ ਦੇ 3 ਤੋਂ 4 ਮੰਤਰੀ ਤੇ ਇਹਨਾਂ ਦੇ 15 MLA ਪੌਣੇ 2 ਸਾਲਾਂ ਚ 51 ਲੱਖ ਦੇ ਵਾਧੂ ਪੱਤੇ ਲੈ ਚੁੱਕੇ ਨੇ। ਠੀਕ ਆ। ਇਹਦੇ ਵਿੱਚੋਂ 15 MLA ਜਿਹੇ ਨੇ ਜਿਹੜੇ 8 ਲੱਖ ਦੀ ਦਵਾਈਓ ਦਵਾਈ ਛੱਕ ਗਏ। 2 ਸਾਲਾਂ ਚ 3 ਮੰਤਰੀ ਤੇ 15 MLA ਜੇ 51 ਲੱਖ ਦੇ ਵਾਧੂ ਪੱਤੇ, ਮਤਲਬ ਮੁੰਡਾ ਵੀ ਬਿਮਾਰ ਤਾਂ ਵੀ ਦਵਾਈ ਦਾ ਪੱਤਾ MLA ਦੇ ਕੋਟੇ ਚੋਂ ਲੈ ਲਓ। ਠੀਕ ਆ। ਅੱਛਾ। ਦੇਸ਼ ਘੁੰਮਣ ਜਾਣਾ, ਰੋਟੀ ਦਾ ਬਿੱਲ ਵੀ, ਚਾਹ ਦਾ ਬਿੱਲ ਵੀ, ਇੱਕ 3 ਲੱਖ ਮਿਲਦਾ ਇਹਨਾਂ ਨੂੰ, ਲਿਖ ਕੇ ਹੀ ਦੇਣਾ ਹੁੰਦਾ ਕਿ ਅਸੀਂ ਪਰਿਵਾਰ ਸਣੇ ਘੁੰਮਣ ਗਏ, ਪਰਚੀ ਦੇਣ ਦੀ ਲੋੜ ਨਹੀਂ, ਟਿਕਟ ਦਿਖਾਉਣ ਦੀ ਲੋੜ ਨਹੀਂ, ਬੁਕਿੰਗ ਦਿਖਾਉਣ ਦੀ ਲੋੜ ਨਹੀਂ, ਉਹ ਲੈ ਲਓ। ਦਵਾਈਆਂ ਵਾਲਾ ਤਾਂ ਬਿਲਕੁਲ ਹੀ ਕਮਾਲ ਹੈ। ਜੇ ਇੰਨੇ ਬਿਮਾਰ ਹੋ ਪਤੰਦਰੋ, ਪੰਜਾਬ ਨੂੰ ਕੀ ਤੰਦਰੁਸਤ ਕਰੋਗੇ? ਘਰੇ ਬਹਿ ਜਾਓ। ਜੀ ਬਿਲਕੁਲ ਸਹੀ। ਮਾਤਰ ਮਤਲਬ ਕਿੰਨੇ ਕ ਮਹੀਨੇ ਬਣਦੇ ਨੇ? 18 ਮਹੀਨੇ ਬਣ, ਕਿੰਨੇ 19 ਮਹੀਨੇ ਬਣਦੇ ਆ? ਹਾਂਜੀ 19 ਮਹੀਨੇ। 19 ਮਹੀਨਿਆਂ ਚ ਤੁਹਾਡੇ ਮਤਲਬ 15 ਮੈਂਬਰ 8 ਲੱਖ ਦੀਆਂ ਦਵਾਈਆਂ ਛੱਪ ਗਏ। ਇਹ ਹਿਸਾਬ ਲਾਓ ਕਿ ਸਮਾਂ ਕਿੰਨਾ ਹੋਇਆ ਤੁਹਾਡੀ ਸਰਕਾਰ ਆਈ ਨੂੰ, ਪੌਣੇ 2 ਸਾਲ ਦੇ ਲਗਭਗ ਵਕਫਾ ਹੋਇਆ। ਤੇ ਤੁਸੀਂ ਉਹਦੇ ਵਿੱਚ ਇੱਥੋਂ ਦਾ ਲਾ ਲਓ ਭੂਚੋ ਮੰਡੀ ਤੋਂ ਜਗਸੀਰ ਸਿੰਘ MLA ਆ। ਠੀਕ ਹੈ ਜੀ। 4,80,360 ਦੀਆਂ ਦਵਾਈਆਂ ਲੱਗ ਗਈਆਂ ਜੀ। 4,80,360 ਰੁਪਏ। ਠੀਕ ਹੈ ਜੀ। ਉਸ ਤੋਂ ਬਾਅਦ ਜੀ ਲਾਭ ਸਿੰਘ ਉਗੋਕੇ, ਬੜਾ ਚਰਚਿਤ MLA ਆ। ਜਨਾਬ 2,76,885 ਰੁਪਏ ਦੀਆਂ ਦਵਾਈਆਂ ਖਾ ਗਏ। ਠੀਕ ਹੈ। ਅੱਛਾ। ਤੇ ਇੰਜ ਇਹ ਕੁੱਲ ਦਵਾਈਆਂ ਦਾ ਖਰਚਾ 8,01,143 ਰੁਪਏ ਬਣਦਾ ਜੀ। 15 MLA ਆ ਸਰਕਾਰ ਬਣਨ ਤੋਂ ਬਾਅਦ 8,01,143 ਇੰਨੇ ਦੀ ਦਵਾਈਆਂ ਖਾ ਗਏ। ਤੇ ਕੁੱਲ 51 ਲੱਖ ਦੇ ਵਾਧੂ ਭੱਤੇ ਨੇ ਜੀ ਜਿਹੜੇ ਤਨਖਾਹ ਤੋਂ ਬਿਨਾਂ। ਤੇ ਤਾਂ ਕਹਿੰਦੇ ਸਾਨੂੰ ਕੋਈ ਭੱਤੇ ਦੀ ਲੋੜ ਨਹੀਂ, ਕੋਈ ਘਰ ਦੀ ਲੋੜ ਨਹੀਂ, ਕੋਈ ਗੱਡੀ ਦੀ ਲੋੜ ਨਹੀਂ, ਕਾਸੀ ਲੋੜ ਨਹੀਂ, ਅਸੀਂ ਸਾਈਕਲ ਤੇ ਵੀ ਨਾਭੇ ਤੋਂ ਆ ਜਾ ਕਰਾਂਗੇ। ਤੇ ਹੁਣ ਉਹ ਸਾਰਿਆਂ ਦੇ ਨਾਮ ਬੋਲਦੇ ਆ ਸਰਕਾਰ ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪਟਵਾਰੀਆਂ ਨਾਲ ਜਿਹੜਾ ਸਰਕਾਰ ਦਾ ਅਲਝੇਵਾਂ ਪਿਆ ਸੀਗਾ। 30 ਦਿਨਾਂ ਚ ਕਹਿੰਦੇ 34,000 ਇੰਤਕਾਲ ਫਸ ਗਏ ਜੀ। ਪ੍ਰਵੀਨ ਜੀ ਪਿਛਲੇ 48 ਦਿਨਾਂ ਤੋਂ ਇਹ ਵਿਵਾਦ ਚੱਲ ਲਗਭਗ ਮਤਲਬ ਸਰਕਾਰ ਦੇ ਹਵਾਲੇ ਨਾਲ ਤਾਂ ਨਿਬੜਿਆ ਸਮਝ ਲਿਆ ਗਿਆ, ਪਰ ਉਹ ਨਿਬੜਿਆ ਨਹੀਂ। ਠੀਕ ਹੈ ਜੀ। ਆਪਾਂ ਗੱਲ ਕਰਦੇ ਰਹੇ ਕਿ 4,716 ਪਟਵਾਰਖਾਨੇ ਜਿਹੇ ਨੇ ਜਿੱਥੇ ਵਾਧੂ ਚਾਰਜ ਸੀ ਪਟਵਾਰੀਆਂ ਕੋਲ। ਠੀਕ ਹੈ ਜੀ। ਤੇ ਉਹ ਜਦੋਂ ਸਰਕਾਰ ਨੇ ਧਮਕੀਆਂ ਦਿੱਤੀਆਂ, ਸਾਰਾ ਕੁਝ ਲਾਇਆ ਇਹਨਾਂ ਤੇ, ਹੈਨਾ, ਧਾਰਾਵਾਂ ਲਾਈਆਂ, ਤੇ ਉਸ ਤੋਂ ਬਾਅਦ ਇਹ ਕਹਿੰਦੇ ਠੀਕ ਹੈ ਜੀ ਅਸੀਂ ਫਿਰ ਆਪਣੀ ਜਿਹੜੀ ਸੀਟ ਸਾਨੂੰ ਅਲਾਟ ਆ ਉਹਦੇ ਪਰ ਕੰਮ ਕਰਾਂਗੇ, ਵਾਧੂ ਸੀਟਾਂ ਤੇ ਨਹੀਂ ਕਰਾਂਗੇ। ਤੇ ਵਾਧੂ ਸੀਟਾਂ ਲਈ ਫਿਰ 1632 ਪੱਕੇ ਪਟਵਾਰੀਆਂ ਨੂੰ ਹੋਰ ਮਾਨਤਾ ਦੇ ਕੇ ਪਟਵਾਰਖਾਨੇ ਸੰਭਾਲਤੇ ਜੀ। ਪਰ ਜਿਹੜੇ ਬਾਕੀ 3,000 ਤੋਂ ਵੱਧ ਬਚ ਗਏ, ਕੋਈ ਪਟਵਾਰੀ ਨਹੀਂ ਤੇ ਕੋਈ ਫੈਲ ਨਹੀਂ ਤੇ ਕੋਈ ਇੰਤਕਾਲ ਨਹੀਂ, ਤੇ ਫਿਰ ਲੋਕਾਂ ਦਾ ਅਸਰ, ਲੋਕਾਂ ਦਾ ਕੀ ਕਸੂਰ?
ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚੁਣਤੀ। ਜੀ। ਤੁਸੀਂ ਤਾਂ ਸਾਫ਼ ਸੁਥਰਾ ਸਹੀ ਸਿਸਟਮ ਦੇਣਾ ਸੀ ਤੇ ਪੁਰਾਣੇ ਚੱਲਦੇ ਰੇਟਾਂ 'ਚ ਵਾਧਾ ਹੋ ਗਿਆ, ਜੀ 20 ਸੀਟਾਂ ਖਾਲੀ ਹੋ ਗਈਆਂ ਤੇ ਜਿਹੜਾ ਨਾਲ ਤੁਹਾਡੀ ਨਿਭਦੀ ਨਹੀਂ ਬਣਦੀ ਨਹੀਂ ਉਹ ਕੰਮ ਨਹੀਂ ਕਰਦੇ ਹੈ ਨਾ, ਤੇ ਪਟਵਾਰੀਆਂ ਨੇ ਵਾਧੂ ਭਾਰ ਵੀ ਛੱਡਤਾ ਤੇ ਤੁਹਾਡੇ ਨਵੇਂ ਉਹਨੇ ਰੱਖ ਨਹੀਂ ਹੋ ਰਹੇ, ਤੇ ਜਿਹੜੇ ਰੱਖ ਹੋ ਰਹੇ ਨੇ ਉਹਦੀ ਵੀ ਚਰਚਾ ਵੀ ਹੈ ਕਿ ਰਾਜਸਥਾਨ ਤੋਂ ਆ ਰਹੇ ਨੇ, ਹਰਿਆਣੇ ਤੋਂ ਆ ਰਹੇ ਨੇ। ਮੈਂ 3-4 ਦਿਨ ਪਹਿਲਾਂ ਮੈਨੂੰ ਜਲੰਧਰ ਜਾਣ ਦਾ ਬੱਸ 'ਚ ਸਫ਼ਰ ਕਰਨ ਦਾ ਮੌਕਾ ਮਿਲਿਆ ਤੇ ਮੇਰੇ ਬਰਾਬਰ ਵਾਲੀ ਸੀਟ ਤੇ 2 ਪੰਜਾਬ ਪੁਲਿਸ ਦੇ ਜਵਾਨ ਬੈਠੇ ਸੀ। ਅੱਛਾ। ਤੇ ਨਵੇਂ ਮੁੰਡੇ, ਮੈਨੂੰ ਬੜਾ ਲੱਗਿਆ ਕਿ ਚੱਲ ਨੌਜਵਾਨ ਮੁੰਡੇ ਪੰਜਾਬ ਦੇ ਸਹੀ ਭਰਤੀ ਹੋ ਗਏ, ਚਲੋ ਕੱਦ ਕਾਠ ਠੀਕ ਆ। ਤੇ ਪਰ ਜਿੱਦਾਂ ਹੀ ਉਹਨਾਂ ਦੋਵਾਂ ਨੇ ਆਪਸ ਵਿੱਚ ਗੱਲਬਾਤ ਲਈ ਮੂੰਹ ਖੋਲਿਆ ਤਾਂ ਮੈਨੂੰ ਪਤਾ ਲੱਗਾ ਕਿ 2 ਹਰਿਆਣਵੀ ਸੀ। ਅੱਛਾ ਜੀ। ਸੋ ਹੁਣ ਆਹ ਤਾਂ ਹੈ ਪੰਜਾਬ, ਤੇ ਉਹ ਪੰਜਾਬ ਨੂੰ ਕੀ ਸਮਝਣਗੇ, ਕੀ ਕਰਨਗੇ? ਉਹੀ ਹਾਲ ਪਟਵਾਰੀਆਂ 'ਚ, ਉਹੀ ਹਾਲ ਬਿਜਲੀ ਵਿਭਾਗ 'ਚ। ਤੇ ਹੁਣ 3000 ਤੋਂ ਵੱਧ ਪਟਵਾਰਖਾਨੇ ਸਾਡੇ ਪ੍ਰਭਾਵਿਤ ਨੇ ਤੇ ਪਿਛਲੇ 30 ਦਿਨਾਂ 'ਚ 45 ਦਿਨਾਂ ਤੋਂ ਮਾਮਲੇ ਦੇ ਹਵਾਲੇ 'ਚੋਂ 30 ਦਿਨ ਨਿਕਲ ਕੇ ਆਏ, 30 ਦਿਨਾਂ 'ਚ 34000 ਤੋਂ ਵੱਧ ਇੰਤਕਾਲ ਫਸ ਗਏ ਸਾਡੇ। ਅੱਛਾ ਜੀ। ਕਿਸੇ ਨੇ ਜ਼ਮੀਨ ਵੇਚਣੀ ਆ, ਕਿਸੇ ਨੇ ਖਰੀਦਣੀ ਆ, ਕਿਸੇ ਨੇ ਨਾ ਚੜਾਉਣੀ ਆ, ਕਿਸੇ ਨੇ ਕੁਛ ਕਰਨਾ, ਤੇ ਇੰਤਕਾਲ ਦੇ ਮਾਮਲੇ 'ਚ ਸਾਰਾ ਕੁਝ ਫਸ ਜਾਂਦਾ। ਨਾ ਫਰਦ ਨਿਕਲੇ ਨਾ ਕੁਛ ਹੋਵੇ, ਜਦ ਤੱਕ ਇੰਤਕਾਲ ਨਹੀਂ, ਅਗਲੇ ਦਾ ਨਾਂ ਨਹੀਂ ਚੜਦਾ ਜੀ। ਸੋ 30 ਦਿਨਾਂ 'ਚ 34754 ਇੰਤਕਾਲ ਫਸੇ ਨੇ, ਜਿਸ 'ਚ ਲੁਧਿਆਣਾ ਸਭ ਤੋਂ ਮੂਹਰੇ ਆ। ਠੀਕ ਆ। 331 ਇੰਤਕਾਲ ਕੱਲੇ ਲੁਧਿਆਣਾ ਜ਼ਿਲ੍ਹੇ 'ਚ ਫਸੇ ਨੇ। ਉਸ ਤੋਂ ਬਾਅਦ ਤਰਨਤਾਰਨ ਦੀਆਂ 2907, 3000 ਦੇ ਕਰੀਬ। ਉਸ ਤੋਂ ਬਾਅਦ ਅੰਮ੍ਰਿਤਸਰ 2803, 3000 ਦੇ ਕਰੀਬ। ਉਸ ਤੋਂ ਬਾਅਦ ਮੋਹਾਲੀ ਜ਼ਿਲ੍ਹਾ ਆਉਂਦਾ, 2354 ਇੰਤਕਾਲ ਫਸੇ ਨੇ। ਉਸ ਤੋਂ ਬਾਅਦ ਪਟਿਆਲਾ 2000, 1994 ਇੰਤਕਾਲ ਪਟਿਆਲੇ 'ਚ ਫਸੇ ਨੇ ਜੀ। ਉਸ ਤੋਂ ਬਾਅਦ ਗੁਰਦਾਸਪੁਰ 1713 ਇੰਤਕਾਲ ਫਸ ਗਏ, ਜਲੰਧਰ 'ਚ 1394 ਇੰਤਕਾਲ ਫਸ ਗਏ, ਮੋਗਾ 'ਚ 1342 ਇੰਤਕਾਲ ਫਸੇ ਹੋਏ ਨੇ, ਪਠਾਨਕੋਟ 'ਚ 1290, ਹੁਸ਼ਿਆਰਪੁਰ 'ਚ 1295, ਸੰਗਰੂਰ 'ਚ 1078। ਸਭ ਤੋਂ ਘੱਟ ਜੇ ਕਿਤੇ ਇੰਤਕਾਲ ਫਸੇ ਨੇ ਉਹ ਮਰੇਲਕੋਟਲਾ ਰੋਪੜ ਜ਼ਿਲ੍ਹੇ 'ਚ ਨੇ। ਮਰੇਲਕੋਟਲਾ ਦੇ ਵਿੱਚ 190 ਤੇ ਰੋਪੜ 'ਚ 288, ਆਹ ਸਭ ਤੋਂ ਘੱਟ ਨੇ। ਪਰ ਸਭ ਤੋਂ ਵੱਧ 8531 ਨੇ ਤੇ 34754 ਇੰਤਕਾਲ ਮਾਤਰ 30 ਦਿਨਾਂ 'ਚ ਫਸੇ ਹੋਣ। ਤੇ ਸਰਕਾਰ ਸੁੱਤੀ ਆ, ਸਰਕਾਰ ਨੂੰ ਪਤਾ ਹੀ ਨਹੀਂ। ਆਹ ਸਿਸਟਮ ਜਿਹੜਾ ਇੱਕ ਸਾਡਾ ਰੂਟੀਨ 'ਚ ਚੱਲਣ ਵਾਲਾ ਕੰਮਕਾਰ ਹੈ, ਜਿਸ ਨਾਲ ਕਿੰਨਾ ਕੁਝ ਖੜੋਤ ਆਉਂਦੀ ਹੈ, ਕਿੰਨਾ ਕੁਝ ਪ੍ਰਭਾਵਿਤ ਹੁੰਦਾ, ਉੱਥੇ ਸਰਕਾਰ ਦਾ ਧਿਆਨ ਹੀ ਨਹੀਂ। ਤੇ ਸਰਕਾਰ ਤਾਂ ਇਸ਼ਤਿਹਾਰਾਂ 'ਚ ਪਈ ਹੈ, ਸਰਕਾਰ ਨੂੰ ਕੀ ਪਤਾ ਫਿਰ। ਜੀ ਜੀ ਬਿਲਕੁਲ। ਤੇ ਜਾਂਦੇ ਗੱਲ ਕਰੀਏ ਕੁਲਚਾ ਕਾਂਡ ਦੀ, ਕਹਿੰਦੇ ਅੰਮ੍ਰਿਤਸਰ ਦੇ ਮਸ਼ਹੂਰ ਕੁਲਚਾ ਕਾਂਡ ਨੇ ਹੋਰ ਮਸ਼ਹੂਰ ਕਰਤੇ ਸ਼ਰਮਾ ਜੀ। ਪ੍ਰਵੀਨ ਜੀ ਬਿਲਕੁਲ, ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਣਾ, ਰਾਮ ਤੀਰਥ ਜਾਣਾ, ਦੁਰਗਿਆਣਾ ਮੰਦਿਰ ਜਾਣਾ, ਜਲਿਆਂਵਾਲੇ ਬਾਗ ਜਾਣਾ, ਹੈ ਨਾ, ਜਾਂ ਬਾਰਡਰ ਤੇ ਜਾਣਾ। ਸੋ ਅੰਮ੍ਰਿਤਸਰ ਕੰਨੀ ਨੂੰ ਜਾਂਦਿਆਂ ਤੁਹਾਡੇ ਮਨ ਦੇ ਵਿੱਚ ਸ਼ਰਧਾ, ਸਮਰਪਣ, ਦੇਸ਼ ਭਗਤੀ, ਉਹ ਭਾਵਨਾ, ਹੈ ਨਾ, ਉਹ ਸਾਰਾ ਕੁਝ ਜਾਗਦਾ। ਤੇ ਪਰ ਉਹਦੇ ਨਾਲ ਨਾਲ ਲਜ਼ੀਜ਼ ਖਾਣਿਆਂ ਦੇ ਲਈ ਵੀ ਲਾਹੌਰ ਤੇ ਅੰਮ੍ਰਿਤਸਰ ਜਾਣਿਆ ਜਾਂਦਾ ਰਿਹਾ। ਅੱਜ ਵੀ ਅੰਮ੍ਰਿਤਸਰ ਦੇ ਕੁਲਚੇ, ਨਾਨ ਬੜੇ ਮਸ਼ਹੂਰ ਨੇ। ਮਤਲਬ ਦਿੱਲੀ ਬੰਬੇ 'ਚ ਵੀ ਅੰਮ੍ਰਿਤਸਰ ਦਾ ਨਾਮ ਲਿਖਿਆ ਮਿਲ ਜਾਂਦਾ ਹੈ ਨਾ, ਦੁਕਾਨਾਂ ਤੇ, ਕੁਲਚਿਆਂ ਦੀ ਰੇਹੜੀਆਂ ਤੇ ਜਾਂ ਕੁਛ, ਹੈ ਨਾ। ਜੀ ਜੀ। ਸੋ ਅੰਮ੍ਰਿਤਸਰੀ ਕੁਲਚੇ, ਅੰਮ੍ਰਿਤਸਰੀ ਨਾਨ, ਸੋ ਉਹ ਉੱਥੇ ਬਹੁਤ ਮਸ਼ਹੂਰ ਨੇ। ਪਰ ਅੱਜ ਕੱਲ ਅੰਮ੍ਰਿਤਸਰ ਦੇ ਵਿੱਚ ਇੱਕ ਕੁਲਚਾ ਲੈਂਡ ਖੁੱਲ ਗਿਆ ਜੀ। ਕੁਲਚਾ ਲੈਂਡ ਦੇ ਵਿੱਚ ਕੁਲਚਿਆਂ ਦੀਆਂ ਦੁਕਾਨਾਂ ਜਿਵੇਂ, ਸੋ ਉੱਥੇ ਰੇਹੜੀਆਂ ਫੜੀਆਂ। ਸੋ ਇਸ ਲਈ ਉਹ ਏਰੀਆ ਕੁਲਚਾ ਲੈਂਡ ਨਾਲ ਮਸ਼ਹੂਰ ਹੈ। ਤੇ ਪਰ ਉਹਨੂੰ ਮਸ਼ਹੂਰ ਕਰਤਾ ਹੁਣ 3 ਮੰਤਰੀਆਂ ਨੇ। ਠੀਕ ਹੈ ਜੀ। ਚੀਮਾ, ਅਮਨ ਅਰੋੜਾ ਤੇ ਮੀਥੇਰ। ਉਸ ਨੂੰ ਹੋਰ ਮਸ਼ਹੂਰੀ ਦੇਤੀ ਆਪਣੇ ਅੰਦਾਜ਼ ਦੇ ਵਿੱਚ ਬਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ। ਤੇ ਹੁਣ ਬਿਕਰਮ ਮਜੀਠੀਆ ਦੀ ਮੰਨੀਏ ਤਾਂ ਉਹ ਕਹਿੰਦੇ ਕਿ ਕੁਲਚੇ ਰੇਹੜੀ ਤੋਂ ਲਏ ਸੀ, ਰੇਹੜੀ ਤੋਂ ਖਾਣੇ ਸੀ, ਉੱਥੇ ਖਾਣ ਦੀ, ਬੈਠਣ ਦੀ, ਖੜਨ ਦੀ ਥਾਂ ਨਹੀਂ ਸੀ, ਇਸ ਲਈ ਹੋਟਲ 'ਚ ਕਮਰਾ ਖਿਲਾ ਕੇ ਬੈਠ ਕੇ ਖਾਣ ਲੱਗ ਗਏ ਤੇ ਅਗਲੇ ਨੇ ਕਮਰੇ 'ਚ ਬੈਠਣ ਦਾ ਕਿਰਾਇਆ ਮੰਗ ਲਿਆ। ਅੱਛਾ। ਉੱਥੋਂ ਵਿਵਾਦ ਹੋ ਗਿਆ ਤੇ 5500 ਦੇਤੇ ਤੇ ਉਸ ਤੋਂ ਬਾਅਦ 3 ਦੇ ਵਿਭਾਗਾਂ ਨਾਲ ਸੰਬੰਧਿਤ ਨੋਟ ਨਿਕਲ ਗਏ ਅਗਲੇ ਨੂੰ। ਪਰ ਹੁਣ ਮੀਥੇਰ ਸਾਹਮਣੇ ਆ ਗਿਆ। ਮੀਥੇਰ ਕਹਿੰਦਾ ਕਿ ਬਿਲਕੁਲ ਝੂਠ ਬੋਲਦਾ ਬਿਕਰਮ ਮਜੀਠੀਆ, ਇਹ ਜੀਜਾ ਸਾਲਾ ਝੂਠ ਬੋਲਦੇ ਨੇ ਜੀ। ਮਤਲਬ ਉਹਦੀ ਮਰਿਆਦਾ ਰੱਖੀ ਜਾ ਰਹੀ ਹੈ, ਕਿੱਥੋਂ ਦੀ ਸਭਿਅਤਾ ਰੱਖੀ ਤੇ ਕੋਈ ਕਿਸੇ ਨੂੰ ਸ਼ਰਮ ਨਹੀਂ ਬਾਈ ਬੋਲਣ। ਤੇ ਉਹ ਕਹਿੰਦੇ ਵੀ ਸਾਬਤ ਕਰ ਦੇਵੇ ਬਿਕਰਮ ਮਜੀਠੀਆ। ਹਾਂਜੀ। ਹੋਟਲ 'ਚ ਕਮਰਾ ਖਿਲਾਇਆ, ਅਸੀਂ ਕਹਿੰਦਾ ਕੁਲਚਾ ਖਾਧਾ ਕੁਲਚਾ ਲੈਂਡ 'ਚ। ਕੁਲਚਾ ਲੈਂਡ ਦੇ ਹਵਾਲੇ ਨਾਲ ਕੁਲਚਾ ਲੈਂਡ ਤਾਂ ਮਸ਼ਹੂਰ ਹੋ ਗਿਆ ਜੀ। ਬਿਲਕੁਲ।
ਕੁਲਚਾ ਅਸੀਂ ਖਾਧਾ, ਪਰ ਅਸੀਂ ਹੋਟਲ 'ਚ ਨਾ ਕਮਰਾ ਲਿਆ, ਨਾ ਅਸੀਂ ਪੈਸੇ ਦਿੱਤੇ। ਕਹਿੰਦਾ ਫੁਟੇਜ ਦਿਖਾਓ, ਵੀਡੀਓ ਦਿਖਾਓ। ਕਹਿੰਦਾ ਸਿਆਸਤ ਛੱਡ ਦੂੰਗਾ, ਚੈਲੰਜ ਹੈ। ਤੇ ਦੂਏ ਪਾਸੇ ਨੋਟਸ ਦੇ ਹਵਾਲੇ ਨਾਲ ਉਹ ਕਹਿੰਦਾ ਜੀ ਇਹ ਰੂਟੀਨ 'ਚ ਪਹਿਲਾਂ ਤੋਂ ਹੀ ਕਾਰਵਾਈ ਚੱਲ ਰਹੀ ਸੀ। ਇਹ ਤਾਂ ਠੀਕ ਹੈ ਦਰਸ਼ਕਾਂ ਦੀ ਯਾਦ ਨਾ ਹੋਵੇ, ਮੈਂ ਯਾਦ ਕਰਾ ਦਿੰਦਾ। ਅੰਮ੍ਰਿਤਸਰ ਇਲਾਕੇ ਨਾਲ ਸੰਬੰਧਿਤ ਇੱਕ ਸਿੱਖ ਚਿਹਰੇ ਵਜੋਂ, ਸਿੱਖ ਜਾਣਕਾਰੀ ਵਜੋਂ ਇੱਕ ਇਹਨਾਂ ਕੋਲ MLA ਸੀ ਉਸ ਖੇਤਰ ਤੋਂ। ਅੱਛਾ, ਉਸ MLA ਕੋਲ ਮੰਤਰਾਲਾ ਸੀ। ਜੀ ਸੀਗਾ। ਉਹ ਮੰਤਰਾਲਾ ਜਦੋਂ ਵਾਪਸ ਲਿਆ, ਮੈਂ ਉਸ ਦਿਨ ਵੀ ਦੱਸਿਆ ਸੀ ਕਿ ਇਹਦੇ ਵਿੱਚ ਹੋਟਲ ਕਾਂਡ ਸ਼ਾਮਲ ਹੈ ਇੱਕ। ਅੱਛਾ ਜੀ। ਦੀ ਇਮਾਰਤ ਬਣਨ ਦਾ ਹਵਾਲਾ, ਉਹਨੂੰ ਮਨਜ਼ੂਰੀ ਦੇਣ ਦਾ ਹਵਾਲਾ, ਤੇ ਉਹਦਾ ਕਹਿੰਦੇ ਹਿਸਾਬ ਕਿਤਾਬ, ਕਮਿਸ਼ਨ ਦਾ ਹਿਸਾਬ ਕਿਤਾਬ ਦਿੱਲੀ ਕੰਨੀ ਤੱਕ ਗਿਆ। ਉਹਦੇ ਕਰਕੇ ਮੰਤਰੀ ਦੀ ਕੁਰਸੀ ਚਲੀ ਗਈ ਸੀ। ਹਿੱਸਾ ਪੱਤੀ ਤਾਂ ਉਧਰ ਨੂੰ ਆਉਣੀ ਚਾਹੀਦੀ ਸੀ, ਸਾਡੇ ਕੰਨੀ ਨੂੰ। ਜੀ। ਸੋ ਇਹੋ ਜਿਹੀਆਂ ਚਰਚਾਵਾਂ ਚੱਲੀਆਂ ਸੀ। ਸੋ ਇੱਕ ਵਾਰ ਫਿਰ ਹੋਟਲ ਕਾਂਡ ਚਰਚਾ 'ਚ। ਇੱਥੇ ਵੀ 5 ਤੋਂ 12% ਦਿੱਲੀ ਵਾਲੀ ਸ਼ਰਾਬ ਘੁਟਾਲਿਆਂ ਵਾਂਗ ਕਮਿਸ਼ਨ ਦਾ ਖੇਡ ਤਾਂ ਨਹੀਂ। ਹਾਂਜੀ, ਬਿਲਕੁਲ, ਇਹ ਤਾਂ ਹੈ। ਤੁਹਾਡਾ ਆਪਣਾ ਰੱਖੋ, ਸਾਡਾ ਸਾਨੂੰ ਦਿਓ। ਕੀ ਹੈ ਇਸ ਪਹਿਲੂ ਪਿੱਛੇ? ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਕੁਲਚਾ ਕਾਂਡ ਨਾਲ ਕੁਲਚੇ ਵਾਲੀਆਂ ਦੁਕਾਨਾਂ ਤਾਂ ਮਸ਼ਹੂਰ ਹੋ ਗਈਆਂ ਜੀ। ਪੱਖ ਦੀ ਸੱਚਾਈ ਤਾਂ ਸਾਹਮਣੇ ਹੀ ਨਹੀਂ ਆਈ ਕਿ ਅਸਲ 'ਚ ਮਾਮਲਾ ਹੈ ਕੀ। ਸਮੁੱਚੀ ਹੋਟਲ ਇੰਡਸਟਰੀ ਖਿਲਾਫ ਤੁਹਾਡੀ ਚਲਾਈ ਮੁਹਿੰਮ ਹੈ, ਕਿਉਂਕਿ ਤਾਂ ਜੀ ਰੂਟੀਨ ਕਾਰਵਾਈ ਸੀ। ਹੋਰ ਹੋਟਲਾਂ ਖਿਲਾਫ ਵੀ ਚੱਲੀ ਹੈ, ਇਹਨਾਂ ਵੀ ਖਿਲਾਫ ਚੱਲੀ ਆ, ਸਾਰਾ ਕੁਛ ਹੈ। ਫਿਰ ਭਾਈ ਭੁੱਲ ਜਾਓ ਜਿਹੜੀ ਤੁਸੀਂ ਦਾਅਵੇ ਕਰਦੇ ਹੋ ਪੰਜਾਬ 'ਚ ਇੰਡਸਟਰੀ ਆ ਰਹੀ ਆ। ਇਹ ਤੁਹਾਡਾ ਇੱਕ ਨਿੱਜੀ ਇੱਕ ਹੋਟਲ ਦੇ ਖਿਲਾਫ ਹੈ। ਫਿਰ ਜਿਹੜਾ ਮਜੀਠੀਆ ਗੱਲ ਬੋਲ ਰਿਹਾ, ਜੇ ਉਹ ਸੱਚ ਨਿਕਲੀ ਫਿਰ ਤੁਹਾਡੀ ਹੋਰ ਫਜੀਅਤ ਹੋਣੀ ਹੈ। ਸੋ ਇਸ ਲਈ ਕੁਲਚਾ ਕਾਂਡ ਨੇ ਜਿੱਥੇ ਕੁਲਚੇ ਮਸ਼ਹੂਰ ਕਰਤੇ, ਉੱਥੇ 3 ਮੰਤਰੀਆਂ ਦੇ ਚਿਹਰੇ ਵੀ ਲੋਕਾਂ ਨੂੰ ਯਾਦ ਕਰਾਤੇ ਕਿ ਭਾਈ ਦੇਖ ਲਓ, ਕਦੇ ਵੀ ਕੁਲਚਾ ਖਾਣ ਆ ਸਕਦੇ, ਕਦੇ ਵੀ ਕਮਰਾ ਘੁਲਾਉਣ ਆ ਸਕਦੇ ਆ। ਹੁਣ ਚਿਹਰੇ ਯਾਦ ਕਰਨੇ ਸ਼ੁਰੂ ਕਰ ਲਓ। ਜੀ ਬਿਲਕੁਲ। ਤੇ ਪਰ ਇਹ ਨਾ ਜਿਹੜੀ ਖਬਰ ਹੈ ਸ਼ਰਮਾ ਜੀ, ਜਾਏ ਜਿਹੜੀ ਚਰਚਾ ਉਹ ਨਿਕਲੀ ਆ ਪਿਛਲੇ ਹਫ਼ਤੇ ਤੋਂ ਪਹਿਲਾਂ, ਮਤਲਬ ਬੀਤੇ ਹਫ਼ਤੇ ਤੋਂ ਪਹਿਲਾਂ, ਵੀਕਐਂਡ ਤੋਂ ਜਿਵੇਂ ਆਪਾਂ ਕਹਿ ਸਕਦੇ ਹਾਂ। ਉਦੋਂ ਇਹ ਕੇਜਰੀਵਾਲ ਹੋਰੀ ਆਏ ਵੇ ਸੀ ਉਦਣ। ਹਾਂਜੀ, ਜਦੋਂ ਸਨਅਤਕਾਰਾਂ ਨਾਲ ਮੀਟਿੰਗ ਸੀ, ਉਹਨਾਂ ਦਿਨਾਂ ਦੀ ਗੱਲ ਹੈ। ਤੇ ਨਾਲ ਦੇ ਹੋਟਲਾਂ 'ਚ ਉਹ ਸਾਰੇ ਠਹਿਰੇ ਵੀ ਸੀਗੇ। ਇਹਨਾਂ ਕੋਲ ਵੀ ਕਮਰੇ ਤਾਂ ਲਏ ਵੀ ਹੁਣ ਇਹਨਾਂ ਨੇ ਵੀ ਤਾਂ। ਜੀ ਬਿਲਕੁਲ। ਇਸੇ ਹੋਟਲ ਚ DC ਸਾਹਿਬ ਨੇ ਇਹਨਾਂ ਲਈ ਕਮਰਿਆਂ ਦਾ ਪ੍ਰਬੰਧ ਕਰਵਾਇਆ ਵਾ ਸੀ, ਕੁਝ ਬੰਦਿਆਂ ਲਈ, ਇਹਨਾਂ ਦੇ ਪਾਰਟੀ ਦੇ। ਜੀ। ਤੇ ਬਗਾਰੇ ਹੋਣੀ ਵਿਚਾਰੇ ਨੂੰ, ਜਿੱਥੇ ਇੱਕ ਕਮਰੇ ਦੀ ਹੋਰ ਬਗਾਰ ਪੈਂਦੀ, ਉਹਨੂੰ ਕੀ ਫਰਕ ਸੀ ਫਿਰ। ਹਾਂਜੀ। ਤੇ ਉਸ ਤੋਂ ਬਾਅਦ ਜਿਹੜੀਆਂ ਖਬਰਾਂ ਸੁਣਨ ਨੂੰ ਮਿਲੀਆਂ ਸ਼ਰਮਾ ਜੀ, ਉਹ ਇਹ ਮਿਲੀਆਂ ਕਿ ਹੋਟਲ ਮਾਲਕ ਨੋਟਿਸਾਂ ਤੋਂ ਅੱਕ ਕੇ ਹਾਈ ਕੋਰਟ ਗਿਆ। ਤੇ ਉਹ ਮੈਂ ਤਾਂ ਹੀ ਕਹਿੰਦਾ ਕਿ ਕੀ ਇਹ ਸਿਰਫ ਕੁਲਚਾ ਕਾਂਡ ਵਾਲਾ ਮਾਮਲਾ ਹੈ ਜਾਂ ਕੋਈ ਕਮਿਸ਼ਨ ਵਾਲਾ ਮਾਮਲਾ ਹੈ। ਤੇ ਮੇਰਾ ਸਵਾਲ ਇਹ ਹੈ ਕਿ ਜਾਂ ਇਹ ਸੱਚਮੁੱਚ ਉਸ ਹੋਟਲ 'ਚ ਕੋਈ ਨਾਕਾਮੀਆਂ ਨੇ। ਹਾਂਜੀ। ਤੇ ਉਸ ਤੋਂ ਕੁਝ ਦਿਨ ਹੀ ਪਹਿਲਾਂ, ਉਹਦਾ ਹੀ ਕਲੇਮ ਹੈ, ਉਸ ਤੋਂ ਕੁਝ ਦਿਨ ਪਹਿਲਾਂ ਕੁਝ ਮੀਡੀਆ ਸੋਰਸ ਇਹ ਰਿਪੋਰਟ ਕਰ ਰਹੇ ਸੀਗੇ ਕਿ ਉਸ ਤੋਂ ਕੁਝ ਦਿਨ ਹੀ ਪਹਿਲਾਂ ਉਹਨੂੰ ਫੂਡ ਦੇ ਮਾਮਲੇ ਦੇ ਵਿੱਚ ਕੋਈ ਜਿਹੜਾ ਫੂਡ ਦੀ ਕੈਟਾਗਰੀ ਕਰਦਾ ਜਾਂ ਉਹਦੀ ਕੁਆਲਿਟੀ ਕੈਟਾਗਰੀ ਕਰਦਾ, ਉਹਦੇ 'ਚ ਕੋਈ ਸਰਟੀਫਿਕੇਟ ਵੀ ਮਿਲਿਆ ਉਹਨੂੰ ਬੈਸਟ ਦਾ ਰਿਵਾਰਡ ਮਿਲਿਆ। ਉਹਨੂੰ ਮੈਂ ਕਿਹਾ 3 ਸਟਾਰ ਜਾਂ 4 ਸਟਾਰ ਦਾ। ਕੁਛ ਏਦਾਂ ਦਾ। ਹੁਣ ਜਿਹੜਾ ਇਹਨਾਂ ਨੇ ਚੈਲੰਜ ਕੀਤਾ, ਇਹ ਕਹਿੰਦੇ ਕਿ CCTV ਫੁਟੇਜ ਕੱਢ ਕੇ ਲਿਆਓ। ਉਹ ਵੀ ਹੈ। ਤੇ ਨੋਟਸ ਜਿਹੜੇ ਆਏ ਨੇ ਉਹ ਲਗਭਗ 3 ਮੰਤਰੀਆਂ ਦੇ ਵਿਭਾਗਾਂ ਨਾਲ ਸੰਬੰਧਿਤ ਨੇ। ਜੀ। ਇਹ ਸਵਾਲ ਤਾਂ ਹੈਗੇ ਨੇ, ਪਰ ਸਵਾਲ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਹੋਟਲ ਦੇ ਬਾਹਰ ਵੀ, ਹੋਟਲ ਦੀ ਰਿਸੈਪਸ਼ਨ 'ਚ ਵੀ, ਹੋਟਲ ਦੀ ਗੈਲਰੀ 'ਚ ਵੀ ਹਰ ਥਾਂ CCTV ਲੱਗਿਆ। ਅਜੇ ਤੱਕ ਦੇਰ ਕਿਉਂ ਉਹ ਫੁਟੇਜ ਆਉਣ 'ਚ, ਜੇ ਇਹ ਸੱਚਾਈ ਹੈ। ਜੇ CCTV ਫੁਟੇਜ 'ਚ ਆਵਾਜ਼ ਨਹੀਂ ਤਾਂ ਰਿਸੈਪਸ਼ਨ ਤੇ ਖੜਿਆਂ ਦੀ, ਹੱਥਾਂ ਦੇ ਹਾਵ ਭਾਵ, ਇਹਨਾਂ ਨੋਟ ਕੱਢਦਿਆਂ ਦੀ, ਚਿਹਰਿਆਂ ਦਾ ਰੰਗ ਬਦਲਦਿਆਂ ਦੀ, ਗੁੱਸੇ ਗਿਲੇ ਹੁੰਦਿਆਂ ਦੀ, ਪੈਸੇ ਮੰਗਣ ਤੇ ਔਖੇ ਹੁੰਦਿਆਂ ਦੀ, ਆਪਣੀ ਮੰਤਰੀ ਬਣੇ ਦੀ ਧੌਂਸ ਦਿਖਾਉਂਦਿਆਂ ਦੀ, ਉਹ ਸ਼ਾਟ ਤਾਂ ਹੋਣਗੇ ਨਾ। ਫਿਰ ਉਹ ਸਾਹਮਣੇ ਮਜੀਠੀਆਂ ਨੂੰ ਦਿਖਾਉਣੇ ਚਾਹੀਦੇ ਨੇ। ਜੇ ਗਏ ਨੇ ਤਾਂ ਦਿਖਾਉਣੇ, ਜੇ ਨਹੀਂ ਗਏ ਤਾਂ ਉਸ ਸਮੇਂ ਦੀ ਸਾਰੇ ਦਿਨਾਂ ਦੀ ਫੁਟੇਜ ਇਹ ਕੱਢ ਲਿਆਉਣ, ਮੀਥੇਰ ਨਾਲ ਫੁਟੇਜ ਚਲਾ ਦੇਣ। ਫਿਰ ਤਾਂ ਗਏ ਨਹੀਂ, ਜਾਂ ਦੇਖੋ ਜੀ ਖਾਲੀ ਆ, ਬਾਕੀ ਦਿਖਦੇ ਆ, ਅਸੀਂ ਹੁਣ ਦਿਖਦੇ। ਦੋਵਾਂ ਚੋਂ ਇੱਕ ਤਾਂ ਝੂਠਾ ਹੋਊਗਾ ਨਾ। ਸੋ ਸੱਚ ਲੋਕਾਂ ਸਾਹਮਣੇ ਆਉਣਾ ਚਾਹੀਦਾ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।